ਜੇਕਰ ਗੁਜਰਾਤ ਫਾਈਲਸ, ਕੇਰਲਾ ਫਾਈਲਸ, ਫਲਾਨਾ ਫਾਈਲਸ, ਇਹੋ ਜਿਹਾ ਕੁਝ ਚੱਲਿਆ, ਕਸ਼ਮੀਰ ਫਾਈਲਸ, ਤਾਂ ਇਹ ਸਾਰੇ ਕਾਸੇ ਦੇ ਉੱਤੇ ਤਾਂ ਭਾਰਤੀ ਨਿਜ਼ਾਮ ਦੀ ਪੂਰੀ ਸਰਪ੍ਰਸਤੀ ਆ ਕਿ ਬਣਾਓ ਤੇ ਵੱਧ ਤੋਂ ਵੱਧ ਲੋਕਾਂ ਨੂੰ ਦਿਖਾਓ। ਇਹਦਾ ਤੇ ਚਾਹੇ ਸਰਕਾਰੀ ਤੌਰ ਤੇ ਖਰਚਾ ਕਰਨਾ ਪੈ ਜੇ, ਚਾਹੇ ਇਹਦੇ ਲਈ ਟੈਕਸ ਮਾਫ ਕਰਨਾ ਪੈ ਜੇ, ਇਹ ਤਾਂ ਮਨਜ਼ੂਰ। ਪਰ ਜਿਹੜੀ ਫਿਲਮ ਪੰਜਾਬ ਅਤੇ ਪੰਥ ਦਾ ਸਹੀ ਸੱਚਾ ਪੱਖ ਪੇਸ਼ ਕਰਦੀ ਆ, ਚਾਹੇ ਉਹ ਸਿੱਖ ਸਮਾਜ ਦੇ ਵਿੱਚ ਇਹ ਕਿਹਾ ਜਾ ਰਿਹਾ ਹੋਵੇ ਕਿ ਅਜੇ ਗੱਲ ਬਣੀ ਨਹੀਂ, ਪਰ ਉਨੀ ਕੁ ਗੱਲ ਵੀ ਅਗਲਿਆਂ ਨੂੰ ਮਨਜ਼ੂਰ ਨਹੀਂ। ਕਿ ਜਦੋਂ ਤੁਸੀਂ OTT ਚੈਨਲਾਂ ਵਾਸਤੇ ਕਿਸੇ ਸਰਟੀਫਿਕੇਟ ਦੀ, ਕਿਸੇ ਬੰਦਸ਼ ਦੀ, ਜਿਵੇਂ ਸੈਂਸਰ ਬੋਰਡ ਮੌਕੇ ਬੰਦਸ਼ਾਂ ਨੇ ਵੀ ਆਹ ਨਹੀਂ ਦਿਖਾਉਣਾ, ਆਹ ਕਾਹਤੋਂ ਪਾਇਆ, ਜਦੋਂ ਤੁਸੀਂ ਇਹਦੇ ਤੇ ਇਹ ਗੱਲ ਰੱਖੀ ਹੋਈ ਆ ਵੀ ਜੋ ਮਰਜ਼ੀ ਚਲਾ ਲਓ, ਤੇ ਹੁਣ ਜੇ ਕਿਸੇ ਨੇ ਫਿਲਮ ਚਲਾ ਲਈ ਤੇ ਇਹ ਤਾਂ ਪਹਿਲੀ ਵਾਰ ਹੋਇਆ, ਔਰ ਇਹ ਪਹਿਲੀ ਵਾਰ ਹੀ ਹੋਇਆ ਕਿ ਇੱਕ ਫਿਲਮ OTT ਚੈਨਲ ਤੋਂ, ਪਲੇਟਫਾਰਮ ਤੋਂ ਲਹਾ ਦਿੱਤੀ ਗਈ। ਤੇ ਲੋਕ ਪੰਜਾਬ ਦੇ ਵਿੱਚ ਇਹ ਚਰਚਾ ਕਰ ਰਹੇ ਨੇ ਕਿ ਕਤਲੇਆਮ ਸਾਡੀ ਕੌਮ ਦਾ ਜੋ ਹੋਇਆ, ਜਿਹਦੇ ਬਾਰੇ ਫਿਲਮ ਦੇ ਰਾਹੀਂ ਭਾਈ ਖਾਲੜਾ ਦੇ ਕਰਕੇ ਚਰਚਾ ਆਉਂਦੀ ਹੈ, ਉਹ ਤਾਂ ਹੋਇਆ ਕਾਂਗਰਸ ਦੇ ਰਾਜ ਵਿੱਚ। ਤੇ BJP ਨੂੰ ਕੀ ਵਿਪਤਾ ਪੈ ਗਈ ਕਿ ਉਹ ਫਿਲਮ ਜਿਹੜੀ ਹੈ ਨਹੀਂ ਚੱਲਣ ਦੇ ਰਹੇ। ਅਸਲ ਵਿੱਚ ਆਪਾਂ ਆਪਣੇ ਵਿੱਚੋਂ ਕੁਝ ਲੋਕ ਇਸ ਵਹਿਮ ਦਾ ਸ਼ਿਕਾਰ ਹੋ ਸਕਦੇ ਹੈ ਕਿ ਇਹ ਕੰਮ ਕਾਂਗਰਸ ਨੇ ਕਰਵਾਇਆ ਜਾਂ ਕਾਂਗਰਸ ਦੇ ਰਾਜ ਵਿੱਚ ਹੋਇਆ, ਪਰ ਸੱਚਾਈ ਇਹ ਆ ਕਿ ਇਹ ਕੰਮ ਡੀਪ ਸਟੇਟ ਦਾ ਹੈ। ਕਿ ਇਸ ਮੌਕੇ ਜੋ ਕੁਝ ਬੀਤੇ ਦੌਰ ਵਿੱਚ ਕਾਂਗਰਸ ਦੇ ਝੰਡੇ ਹੇਠ ਹੁੰਦਾ ਰਿਹਾ, ਹੁਣ ਸਿੱਖਾਂ ਨਾਲ BJP ਦੇ ਝੰਡੇ ਹੇਠ ਹੋ ਰਿਹਾ। ਜਿਹੜੀ BJP ਪੰਜਾਬ ਦੇ ਵਿੱਚ ਚਾਹੁੰਦੀ ਆ ਜਾਂ ਕਹਿੰਦੀ ਆ ਜਾਂ ਦਾਅਵਾ ਕਰਦੀ ਆ ਕਿ ਅਸੀਂ ਅਗਲੀ ਸਰਕਾਰ ਬਣਾ ਲੈਣੀ ਹੈ, ਉਹ ਸਿੱਖਾਂ ਦੇ ਕਾਤਲਾਂ ਦੀ, ਸਿੱਖਾਂ ਦੀ ਨਸਲਕੁਸ਼ੀ ਦੀ ਸ਼ਰੇਆਮ ਹਮਾਇਤ ਕਰਦੀ ਹੈ। ਪੰਜਾਬ ਦੇ ਦਰਿਆਈ ਪਾਣੀਆਂ ਸਮੇਤ ਹਰ ਮਸਲੇ ਉੱਤੇ ਪੰਜਾਬ ਦੇ ਉਲਟ ਭੁਗਤਦੀ ਆ। ਜਿਸ ਫਿਲਮ ਦੇ ਉੱਤੇ ਸਾਡੀ ਮੁਕੰਮਲ ਤਸੱਲੀ ਵੀ ਨਹੀਂ, ਅਗਲਿਆਂ ਦੇ ਅੜਾਟ ਪਏ ਹੋਏ ਨੇ। ਅਗਲੇ ਕਹਿੰਦੇ ਆ ਕਿ ਇਹ ਫਿਲਮ ਸਾਡੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਬਣ ਸਕਦੀ। ਅੱਜ ਵਾਰ ਜਿਹੜੀ ਆ, ਜੰਗ ਜਿਹੜੀ ਆ ਨੈਰੇਟਿਵ ਦੀ ਆ, ਵਰਤਾਂਤ ਦੀ ਜੰਗ। ਇਹ ਫਿਲਮ ਉਹਨਾਂ ਦੇ ਸਿਰਜੇ ਹੋਏ ਨੈਰੇਟਿਵ ਨੂੰ ਸੱਟ ਮਾਰਦੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵੀ ਕੱਲ ਨਾਲੋਂ ਵੀ ਵੱਧ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ਨੂੰ ਦਰਸਾਉਂਦੀ ਫਿਲਮ ਸਤਲੁਜ, ਇਹਦੀ ਚਰਚਾ ਜਿਹੜੀ ਆ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਹੈ। ਇਹ ਸਾਰੇ ਮੀਡੀਆ ਦੇ ਵਿੱਚ, ਅਖਬਾਰਾਂ ਦੇ ਵਿੱਚ, ਖਬਰਾਂ ਦੇ ਵਿੱਚ ਇਸ ਗੱਲ ਤੇ ਸਾਰੀ ਚਰਚਾ ਛਿੜੀ ਹੋਈ। ਜਿਹੜਾ ਭਾਰਤ ਸਰਕਾਰ ਨੇ ਆਪਦੇ ਵੱਲੋਂ ਬੜਾ ਵੱਡਾ ਦਾ ਖੇਡਿਆ ਸੀਗਾ ਕਿ ਫਿਲਮ ਜਿਹੜੀ ਆ ਉਹ ਰਿਮੂਵ ਕਰਾ ਦੇਵਾਂਗੇ OTT ਚੈਨਲ ਤੋਂ ਤੇ ਮਾਮਲਾ ਖਤਮ ਹੋ ਜੂ, ਕੰਮ ਉਲਟਾ ਪੈ ਗਿਆ। ਜਿਹਨੇ ਨਹੀਂ ਵੀ ਦੇਖਣੀ ਸੀ ਉਹ ਵੀ ਇਹ ਫਿਲਮ ਦੇਖ ਰਿਹਾ ਤੇ ਹਰ ਘਰ 'ਚ, ਹਰ ਮੋਬਾਈਲ 'ਚ ਇਹ ਫਿਲਮ ਜਿਹੜੀ ਆ ਉਹ ਲਗਾਤਾਰ ਪਹੁੰਚ ਰਹੀ ਆ। ਲੋਕ ਦੇਖ ਰਹੇ ਆ, ਬਾਰ-ਬਾਰ ਦੇਖ ਰਹੇ। ਇਸ ਗੱਲ ਦੇ ਉੱਤੇ ਬੜੀ ਲੋਕਾਂ ਨੂੰ ਹੈਰਾਨੀ ਆ, ਜਿਹੜੇ ਆਪਦੇ ਆਪ ਨੂੰ ਓਪਨ ਮਾਈਂਡਡ, ਲਿਬਰਲ ਜਾਂ ਹੋਰ ਕਈ ਗੱਲਾਂ ਦੇ ਬਹਾਨੇ ਭਾਰਤ ਮਾਤਾ ਦੇ ਹੱਕ 'ਚ ਭੁਗਤਾਉਂਦੇ ਰਹੇ ਆ ਲੋਕ। ਉਹਨਾਂ ਨੂੰ ਬੜੀ ਪਰੇਸ਼ਾਨੀ ਹੈ ਕਿ ਹੁਣ ਕੀ ਕਹਿ ਕੇ ਖੜਾ ਛੁਡਾਈਏ, ਕਿਉਂਕਿ ਟੈਕਨੀਕਲੀ ਜੇਕਰ ਕਿਸੇ ਨੇ ਸਿਨੇਮਿਆਂ 'ਚ ਫਿਲਮ ਲਾਉਣੀ ਹੋਵੇ ਤਾਂ ਉਹਨੂੰ ਸੈਂਸਰ ਬੋਰਡ ਤੋਂ
ਮਨਜ਼ੂਰੀ ਚਾਹੀਦੀ ਹੈ। ਪਰ ਜੇਕਰ ਸੈਂਸਰ ਬੋਰਡ ਤੋਂ ਮਨਜ਼ੂਰੀ ਲੈ ਬਗੈਰ ਕਿਸੇ ਨੇ ਕੋਈ ਪ੍ਰੋਜੈਕਟ ਜਿਹੜਾ ਹੈ ਉਹ ਚਲਾਉਣਾ, ਤਾਂ ਉਹਦੇ ਲਈ ਉਹ OTT ਜਿਹੜੇ ਚੈਨਲ ਨੇ, ਇਹ ਪਲੇਟਫਾਰਮ ਜਿਹੜੇ ਨੇ ਇਹ ਵਰਤੇ ਜਾ ਰਹੇ ਨੇ। ਔਰ ਪਿਛਲੇ 2-4 ਸਾਲਾਂ ਤੋਂ ਲਗਾਤਾਰ OTT ਚੈਨਲਾਂ ਦੀ ਜਿਹੜੀ ਭਰਮਾਰ ਵੀ ਹੋਈ ਆ, ਤੇ ਬਹੁਤ ਸਾਰਾ ਇਹੋ ਜਿਹਾ ਕੰਟੈਂਟ ਜਿਹੜਾ ਵਾਕਿਆ ਹੀ ਇਤਰਾਜ਼ਯੋਗ ਵਰਗ ਵਿੱਚ ਆਉਂਦਾ, ਸ਼੍ਰੇਣੀ 'ਚ ਆਉਂਦਾ, ਕਲਾਸ ਵਿੱਚ ਆਉਂਦਾ, ਉਹ OTT ਚੈਨਲਾਂ ਤੇ ਆਇਆ, ਪਰ ਉਹਦੇ ਵੱਲ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਸਰਕਾਰ ਨੇ ਤਾਂ ਉਲਟਾ ਮੁਸਲਮਾਨਾਂ ਜਾਂ ਇਸਲਾਮ ਦੇ ਖਿਲਾਫ ਜਿੱਥੇ ਵੀ ਕੋਈ ਚੀਜ਼ ਮਿਲੀ ਉਹਨੂੰ ਪ੍ਰੋਟੈਕਸ਼ਨ ਦਿੱਤੀ ਆ, ਸਰਪ੍ਰਸਤੀ ਦਿੱਤੀ। ਜੇਕਰ ਗੁਜਰਾਤ ਫਾਈਲਜ਼, ਕੇਰਲਾ ਫਾਈਲਜ਼, ਫਲਾਨਾ ਫਾਈਲਜ਼, ਇਹੋ ਜਿਹਾ ਕੁਝ ਚੱਲਿਆ, ਕਸ਼ਮੀਰ ਫਾਈਲਜ਼, ਤਾਂ ਇਹ ਸਾਰੇ ਕਾਸੇ ਦੇ ਉੱਤੇ ਤਾਂ ਭਾਰਤੀ ਨਿਜ਼ਾਮ ਦੀ ਪੂਰੀ ਸਰਪ੍ਰਸਤੀ ਆ ਕਿ ਬਣਾਓ ਤੇ ਵੱਧ ਤੋਂ ਵੱਧ ਲੋਕਾਂ ਨੂੰ ਦਿਖਾਓ। ਇਹਦਾ ਤੇ ਚਾਹੇ ਸਰਕਾਰੀ ਤੌਰ ਤੇ ਖਰਚਾ ਕਰਨਾ ਪੈ ਜੇ, ਚਾਹੇ ਇਹਦੇ ਲਈ ਟੈਕਸ ਮਾਫ ਕਰਨਾ ਪੈ ਜੇ, ਇਹ ਤਾਂ ਮਨਜ਼ੂਰ ਹੈ। ਪਰ ਜਿਹੜੀ ਫਿਲਮ ਪੰਜਾਬ ਅਤੇ ਪੰਥ ਦਾ ਸਹੀ ਸੱਚਾ ਪੱਖ ਪੇਸ਼ ਕਰਦੀ ਆ, ਚਾਹੇ ਉਹ ਸਿੱਖ ਸਮਾਜ ਦੇ ਵਿੱਚ ਇਹ ਕਿਹਾ ਜਾ ਰਿਹਾ ਹੋਵੇ ਕਿ ਅਜੇ ਗੱਲ ਬਣੀ ਨਹੀਂ, ਪਰ ਉਨੀ ਕੁ ਗੱਲ ਵੀ ਅਗਲਿਆਂ ਨੂੰ ਮਨਜ਼ੂਰ ਨਹੀਂ। ਤੇ ਜਿਸ ਤਰੀਕੇ ਨਾਲ OTT ਚੈਨਲ, ਜਿਹਦੇ ਉੱਤੇ ਇਹ ਵੀ ਦਾਵਾ ਹੈ ਲੋਕਾਂ ਦਾ ਕਿ ਉਹ BJP ਦੇ ਇੱਕ ਪਾਰਲੀਮੈਂਟ ਮੈਂਬਰ ਦਾ ਚੈਨਲ ਆ, ਜਦੋਂ ਉੱਥੇ ਇਹ ਫਿਲਮ ਚੱਲੀ ਤਾਂ ਸੁਭਾਵਿਕ ਤੌਰ ਦੇ ਉੱਤੇ ਇਸ ਗੱਲ ਦਾ ਲੋਕਾਂ ਦੇ ਵਿੱਚ ਚਰਚਾ ਛਿੜਨਾ ਯਕੀਨਨ ਤੌਰ ਤੇ ਜਾਇਜ਼ ਹੈ ਕਿ ਜਦੋਂ ਤੁਸੀਂ OTT ਚੈਨਲਾਂ ਵਾਸਤੇ ਕਿਸੇ ਸਰਟੀਫਿਕੇਟ ਦੀ, ਕਿਸੇ ਬੰਦਸ਼ ਦੀ, ਜਿਵੇਂ ਸੈਂਸਰ ਬੋਰਡ ਮੌਕੇ ਬੰਦਸ਼ਾਂ ਨੇ ਵੀ ਆਹ ਨਹੀਂ ਦਿਖਾਉਣਾ, ਆਹ ਕਾਹਤੋਂ ਪਾਇਆ, ਜਦੋਂ ਤੁਸੀਂ ਇਹਦੇ ਉੱਤੇ ਇਹ ਗੱਲ ਰੱਖੀ ਹੋਈ ਆ ਵੀ ਜੋ ਮਰਜ਼ੀ ਚਲਾ ਲਓ, ਤੇ ਹੁਣ ਜੇ ਕਿਸੇ ਨੇ ਫਿਲਮ ਚਲਾ ਲਈ ਤੇ ਇਹ ਤਾਂ ਪਹਿਲੀ ਵਾਰ ਹੋਇਆ, ਔਰ ਇਹ ਪਹਿਲੀ ਵਾਰ ਹੀ ਹੋਇਆ ਕਿ ਇੱਕ ਫਿਲਮ OTT ਚੈਨਲ ਤੋਂ, ਪਲੇਟਫਾਰਮ ਤੋਂ ਲਹਾ ਦਿੱਤੀ ਗਈ। ਹੁਣ ਫਿਲਮ ਲਹਾਉਣ ਤੋਂ ਬਾਅਦ ਜਿਹੜਾ ਰੌਲਾ ਰੱਪਾ ਪਿਆ, ਉਹਦੇ ਵਿੱਚ ਕੇਂਦਰ ਦੇ ਵਿੱਚ BJP ਦੀ ਸਰਕਾਰ ਆ, ਤੇ ਲੋਕ ਪੰਜਾਬ ਦੇ ਵਿੱਚ ਇਹ ਚਰਚਾ ਕਰ ਰਹੇ ਨੇ ਕਿ ਕਤਲੇਆਮ ਸਾਡੀ ਕੌਮ ਦਾ ਜੋ ਹੋਇਆ, ਜਿਹਦੇ ਬਾਰੇ ਫਿਲਮ ਦੇ ਰਾਹੀਂ ਭਾਈ ਖਾਲੜਾ ਦੇ ਕਰਕੇ ਚਰਚਾ ਆਉਂਦੀ ਹੈ, ਉਹ ਤਾਂ ਹੋਇਆ ਕਾਂਗਰਸ ਦੇ ਰਾਜ ਵਿੱਚ। ਤੇ BJP ਨੂੰ ਕੀ ਵਿਪਤਾ ਪੈ ਗਈ ਕਿ ਉਹ ਫਿਲਮ ਜਿਹੜੀ ਹੈ ਨਹੀਂ ਚੱਲਣ ਦੇ ਰਹੇ। ਤਾਂ ਲੋਕਾਂ ਨੇ ਅਗਲਾ ਜਵਾਬ ਦਿੱਤਾ ਹੈ ਕਿ ਭਾਈ ਅਸਲ ਵਿੱਚ ਆਪਾਂ ਆਪਣੇ ਵਿੱਚੋਂ ਕੁਝ ਲੋਕ ਇਸ ਵਹਿਮ ਦਾ ਸ਼ਿਕਾਰ ਹੋ ਸਕਦੇ ਹੈ ਕਿ ਇਹ ਕੰਮ ਕਾਂਗਰਸ ਨੇ ਕਰਵਾਇਆ ਜਾਂ ਕਾਂਗਰਸ ਦੇ ਰਾਜ ਵਿੱਚ ਹੋਇਆ, ਪਰ ਸੱਚਾਈ ਇਹ ਆ ਕਿ ਇਹ ਕੰਮ ਡੀਪ ਸਟੇਟ ਦਾ ਹੈ। ਸਿੱਖਾਂ ਦੀ ਨਸਲਕੁਸ਼ੀ ਦਾ ਏਜੰਡਾ ਕਿਸੇ ਵੀ ਮੌਕੇ ਦੀ ਕਿਸੇ ਸਿਆਸੀ ਜਮਾਤ ਦਾ ਮਥਾਜ ਨਹੀਂ ਹੈ। ਕਾਂਗਰਸ ਹੋਵੇ, BJP ਹੋਵੇ ਜਾਂ ਕੋਈ ਹੋਰ ਜਮਾਤ ਹੋਵੇ, ਸਿੱਖਾਂ ਦਾ ਤੇ ਸਿੱਖੀ ਦਾ ਘਾਣ ਕਰਨ ਦਾ ਏਜੰਡਾ ਜੋ ਹੈ ਉਹ ਉਵੇਂ ਹੀ ਚੱਲਦਾ ਹੈ। ਇਹ ਗੱਲ ਆਪਣੀ ਥਾਂ ਤੇ ਹੈ ਕਿ ਜਿਹੜੇ ਉਸ ਮੌਕੇ ਕਾਂਗਰਸ ਦੇ ਲੀਡਰ ਸੀ, ਬੇਅੰਤਾ ਬੁੱਚੜ ਤਾਂ ਮਰ ਗਿਆ, ਪਰ ਬਾਕੀ ਕਿੱਥੇ ਹੈ? ਕੈਪਟਨ ਅਮਰਿੰਦਰ ਸਿੰਘ, ਜਿਹੜਾ ਬਾਅਦ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦਾ 2 ਵਾਰ CM ਰਹਿ ਚੁੱਕਿਆ, ਸੁਨੀਲ ਜਾਖੜ ਤੇ ਹੋਰ ਵੱਡੇ, ਉਸ ਸੁਨੀਲ ਜਾਖੜ ਵਰਗੇ ਕਾਂਗਰਸ ਦੇ ਲੀਡਰ ਇਸ ਮੌਕੇ BJP ਚ, ਤੇ ਜਿਸ ਬੇਅੰਤੇ ਬੁੱਚੜ ਨੇ ਕੁਰਸੀ ਉੱਤੇ ਬਹਿ ਕੇ OP ਮਲਹੋਤਰਾ ਤੇ KPS ਗਿੱਲ ਤੋਂ ਇਹਨਾਂ ਜਮਹੂਰੀਆਂ ਰਾਹੀਂ ਸਿੱਖਾਂ ਦਾ ਘਾਣ ਕਰਾਇਆ ਹੈ, ਉਸ ਬੇਅੰਤੇ ਬੁੱਚੜ ਦਾ ਪੋਤਾ ਰਵਨੀਤ ਬਿੱਟੂ ਵੀ ਇਸ ਮੌਕੇ ਕਾਂਗਰਸ ਵਿੱਚ ਹੈ, BJP ਵਿੱਚ ਹੈ, ਕਾਂਗਰਸ ਛੱਡ ਚੁੱਕੇ।
ਹੁਣ ਚੇਤੇ ਕਰੋ ਕਿਸੇ ਵੇਲੇ ਬੀਜੇਪੀ ਨੇ, ਮੋਦੀ ਸਰਕਾਰ ਨੇ ਐਲਾਨ ਕੀਤਾ ਸੀ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ, ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਬੇਅੰਤੇ ਬੁੱਚੜ ਵਾਲੇ ਮਾਮਲੇ ਵਿੱਚ ਜੇਲ੍ਹ ਵਿੱਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਜਿਹੜੀ ਹੈ ਉਹਨੂੰ ਉਮਰ ਕੈਦ 'ਚ ਬਦਲਣ ਤੇ ਰਿਹਾਈ ਦੀ ਗੱਲ ਵੀ ਸੀ। ਬਾਅਦ ਵਿੱਚ ਰਵਨੀਤ ਬਿੱਟੂ ਬੀਜੇਪੀ ਵਿੱਚ ਚਲੇ ਗਿਆ। ਜਦੋਂ ਬੀਬਾ ਹਰਸਿਮਰਤ ਕੌਰ ਨੇ ਪਾਰਲੀਮੈਂਟ ਵਿੱਚ ਇਹ ਗੱਲ ਛੇੜੀ ਤਾਂ ਭਾਰਤ ਦੇ ਗ੍ਰਹਿ ਮੰਤਰੀ ਨੇ, ਅਮਿਤ ਸ਼ਾਹ ਨੇ ਬਹੁਤ ਹੀ ਘਿਨਾਉਣੇ ਤਰੀਕੇ ਨਾਲ ਵੱਜ ਕੇ ਕਿਹਾ ਕਿ ਨਹੀਂ, ਅਸੀਂ ਛੱਡਣਾ ਉਹਨੂੰ। ਕਿਉਂ? ਕਿਉਂਕਿ ਰਵਨੀਤ ਬਿੱਟੂ ਮੇਰਾ ਯਾਰ ਹੈ। ਰਵਨੀਤ ਬਿੱਟੂ ਬੇਅੰਤੇ ਬੁੱਚੜ ਦਾ ਪੋਤਾ ਹੈ। ਉਹਦੀ ਗੱਲ ਕਰਕੇ ਜਦੋਂ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਗ੍ਰਹਿ ਮੰਤਰੀ ਨੇ ਗੱਲ ਕਹੀ ਤਾਂ ਇਥੋਂ ਇਹ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਇਸ ਮੌਕੇ ਜੋ ਕੁਝ ਬੀਤੇ ਦੌਰ ਵਿੱਚ ਕਾਂਗਰਸ ਦੇ ਝੰਡੇ ਹੇਠ ਹੁੰਦਾ ਰਿਹਾ, ਹੁਣ ਸਿੱਖਾਂ ਨਾਲ ਬੀਜੇਪੀ ਦੇ ਝੰਡੇ ਹੇਠ ਹੋ ਰਿਹਾ। ਜਿਹੜੀ ਬੀਜੇਪੀ ਪੰਜਾਬ ਦੇ ਵਿੱਚ ਚਾਹੁੰਦੀ ਆ ਜਾਂ ਕਹਿੰਦੀ ਆ ਜਾਂ ਦਾਅਵਾ ਕਰਦੀ ਆ ਕਿ ਅਸੀਂ ਅਗਲੀ ਸਰਕਾਰ ਬਣਾ ਲੈਣੀ ਹੈ, ਉਹ ਸਿੱਖਾਂ ਦੇ ਕਾਤਲਾਂ ਦੀ, ਸਿੱਖਾਂ ਦੀ ਨਸਲਕੁਸ਼ੀ ਦੀ ਸ਼ਰੇਆਮ ਹਮਾਇਤ ਕਰਦੀ ਹੈ। ਪੰਜਾਬ ਦੇ ਦਰਿਆਈ ਪਾਣੀਆਂ ਸਮੇਤ ਹਰ ਮਸਲੇ ਉੱਤੇ ਪੰਜਾਬ ਦੇ ਉਲਟ ਭੁਗਤਦੀ ਆ। ਪੰਜਾਬ ਅਤੇ ਪੰਥ ਦੇ ਹਰ ਮੌਕੇ ਉਲਟ ਭੁਗਤਣ ਦੇ ਬਾਵਜੂਦ ਉਹ ਦਾਅਵਾ ਕਰਦੇ ਆ ਬੀਜੇਪੀ ਦੇ ਆਗੂ ਕਿ ਅਸੀਂ ਆਪਣੇ ਆਪ ਇਕੱਲੇ ਤੌਰ ਤੇ ਇੰਡੀਪੈਂਡੈਂਟ ਚੋਣ ਲੜ ਕੇ, ਆਜ਼ਾਦ ਚੋਣ ਲੜ ਕੇ, ਕਿਸੇ ਨਾਲ ਬਗੈਰ ਸਮਝੌਤਾ ਕੀਤਿਆਂ ਚੋਣ ਲੜ ਕੇ ਸਰਕਾਰ ਬਣਾਉਣ ਜਾ ਰਹੇ ਹਾਂ। ਹੁਣ ਉਹਨਾਂ ਨੂੰ ਜੇ ਇਹ ਲੱਗਦਾ ਕਿ ਰਵਨੀਤ ਬਿੱਟੂ ਵਰਗੇ, ਕੈਪਟਨ ਅਮਰਿੰਦਰ ਸਿੰਘ ਵਰਗੇ, ਸੁਨੀਲ ਜਾਖੜ ਵਰਗੇ ਜਾਂ ਹੋਰ ਜਿਹੜੇ ਇਹੋ ਜਿਹੇ ਲੋਕ ਨੇ, ਉਹਨਾਂ ਦੇ ਸਹਾਰੇ ਅਸੀਂ ਪੰਜਾਬ ਦੇ ਵਿੱਚ ਇੰਨੀ ਵੱਡੀ ਵੋਟ ਤੇ ਹਮਾਇਤ ਹਾਸਲ ਕਰ ਲਵਾਂਗੇ, ਤਾਂ ਇਹ ਗੱਲ ਆਪਣੇ ਆਪ ਦੇ ਵਿੱਚ ਹੀ ਹਾਸੋਹੀਣੀ ਹੈ। ਹਰ ਗੱਲ ਉਹ ਕਰ ਰਹੇ ਨੇ ਜਿਹਦੇ ਨਾਲ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਵੋਟ ਨਾ ਮਿਲੇ, ਪਰ ਦਾਅਵਾ ਉਹਨਾਂ ਦਾ ਇਹ ਆ ਕਿ ਅਸੀਂ ਸਰਕਾਰ ਬਣਾ ਲੈਣੀ। ਇਸ ਮਸਲੇ ਉੱਤੇ ਧਿਆਨ ਦੇਣ ਦੀ ਲੋੜ ਹੈ ਕਿ ਸਿੱਖ ਜਜ਼ਬਾਤਾਂ ਦੀ ਹੇਠੀ ਕਰਕੇ, ਪੰਜਾਬ ਦੀ ਗੱਲ ਕਰਨ ਵਾਲਿਆਂ ਨੂੰ ਜਲੀਲ ਕਰਕੇ, ਜੇ ਅੱਜ ਬੀਜੇਪੀ ਦੇ ਆਗੂ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰਦੇ ਹੈ ਤਾਂ ਉਹਦੇ ਪਿੱਛੇ ਹੋਰ ਕੁਝ ਨਹੀਂ, ਆ ਜਿਹੜੇ ਸਾਡੇ ਵਿੱਚੋਂ ਚਾਰ ਸਰੀਰ ਉਹਨਾਂ ਦੀ ਬੋਲੀ ਬੋਲਦੇ ਆ, ਉਹਨਾਂ ਦੇ ਕਰਕੇ ਇਹ ਗੱਲ ਕਹਿੰਦੇ ਆ। ਅਸਲੀਅਤ ਤਾਂ ਇਹ ਹੈ ਕਿ ਇੱਕ ਫਿਲਮ ਜਿਹੜੀ ਆ ਉਹ ਤੋਂ ਹੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਪੈਦਾ ਹੋ ਗਿਆ। ਇੱਕ ਫਿਲਮ ਨੇ ਹੀ ਜਿਹੜੀ ਉਹਨਾਂ ਨੇ 35-40 ਸਾਲ ਮਿਹਨਤ ਕੀਤੀ ਸੀ ਕਿ ਸਿੱਖਾਂ ਨੂੰ ਭਰਮਾ ਲੈਣਾ, ਸਿੱਖਾਂ ਨੂੰ ਪਲੋਸ ਲੈਣਾ, ਪੰਜਾਬ ਦੇ ਵਿੱਚ ਹੋਏ ਕਤਲੇਆਮ ਦੀ ਗੱਲ ਜਿਹੜੀ ਆ ਉਹਦੀ ਕੋਈ ਗੱਲ ਹੀ ਨਹੀਂ ਕਰੂਗਾ। ਇਹੋ ਜਿਹੀਆਂ ਅਸੀਂ ਸਕੀਮਾਂ ਲੈ ਆਵਾਂਗੇ, ਇਹੋ ਜਿਹੀਆਂ ਸਾਜ਼ਿਸ਼ਾਂ ਬਣਾਵਾਂਗੇ ਕਿ ਪੰਜਾਬ ਦਾ ਕੀ ਸਾਰੀ ਦੁਨੀਆ ਭਰ ਦੇ ਵਿੱਚ ਕੋਈ ਬੰਦਾ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਭਾਰਤ ਮਾਤਾ ਕੀ ਜੈ ਹੀ ਚੱਲੂਗੀ। ਹੁਣ ਪਿੱਟਦੇ ਫਿਰਦੇ ਆ ਕਿ ਇਹ ਫਿਲਮ ਤਾਂ ਖਾਲਿਸਤਾਨ ਦੇ ਸੰਘਰਸ਼ ਨੂੰ ਫੇਰ ਦੁਬਾਰਾ ਪ੍ਰਚੰਡ ਕਰ ਸਕਣ ਦੇ ਸਮਰੱਥ ਹੈ। ਜੇ ਇਸ ਗੱਲ ਦੇ ਉੱਤੇ ਧਿਆਨ ਦੇ ਕੇ ਆਪਾਂ ਗੱਲ ਕਰੀਏ ਕਿ ਇੱਕ ਫਿਲਮ, ਉਹ ਫਿਲਮ ਜਿਹਦੇ ਬਾਰੇ ਸਾਡੇ ਭਾਈਚਾਰੇ 'ਚ ਅਜੇ ਵੀ ਬਹੁਤ ਇਤਰਾਜ਼ ਨੇ ਕਿ ਹੋਰ ਜ਼ਿਆਦਾ ਦਿਖਾਉਣ ਦੀ ਲੋੜ ਸੀ, ਪਰ ਸੋਚੋ ਜਿਸ ਫਿਲਮ ਦੇ ਉੱਤੇ ਸਾਡੀ ਮੁਕੰਮਲ ਤਸੱਲੀ ਵੀ ਨਹੀਂ, ਅਗਲਿਆਂ ਦੇ ਅੜਾਟ ਪਏ ਹੋਏ ਨੇ। ਅਗਲੇ ਕਹਿੰਦੇ ਆ ਕਿ ਇਹ ਫਿਲਮ ਸਾਡੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਬਣ ਸਕਦੀ। ਇਸ ਗੱਲ ਦਾ ਮਤਲਬ ਕੀ ਨਿਕਲਦਾ ਹੈ ਕਿ ਜੇਕਰ ਚੰਗੀਆਂ ਫਿਲਮਾਂ, ਚੰਗੇ ਵਿਸ਼ੇ, ਇਹੋ ਜਿਹੇ ਵਿਸ਼ੇ ਉੱਤੇ ਫਿਲਮਾਂ ਬਣਨ ਲੱਗ ਜਾਣ
ਤਾਂ ਇਸ ਦੇਸ਼ ਦਾ ਸਾਰਾ ਜਿਹੜਾ ਨੈਰੇਟਿਵ ਆ, ਅੱਜ ਵਾਰ ਜਿਹੜੀ ਆ, ਜੰਗ ਜਿਹੜੀ ਆ ਨੈਰੇਟਿਵ ਦੀ ਆ, ਵਰਤਾਂਤ ਦੀ ਜੰਗ, ਇਹ ਫਿਲਮ ਉਹਨਾਂ ਦੇ ਸਿਰਜੇ ਹੋਏ ਨੈਰੇਟਿਵ ਨੂੰ ਸੱਟ ਮਾਰਦੀ ਹੈ। ਤੇ ਇਸ ਗੱਲ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਕਿ ਸਾਡੇ ਭਾਈਚਾਰੇ ਨੂੰ, ਜਿੱਥੇ ਹੋਰ ਫਰੰਟਾਂ ਉੱਤੇ ਆਪਾਂ ਮਿਹਨਤ ਕਰਦੇ ਆ ਆਪਣੇ ਏਜੰਡੇ ਨੂੰ ਅੱਗੇ ਤੋਰਨ ਲਈ, ਇਹ ਗੱਲ ਵੀ ਬੜੀ ਜ਼ਰੂਰੀ ਹੈ ਕਿ ਇਹੋ ਜਿਹੀਆਂ ਫਿਲਮਾਂ, ਇਹੋ ਜਿਹੇ ਸੀਰੀਅਲ, ਇਹੋ ਜਿਹੇ ਹੋਰ ਢੰਗ ਤਰੀਕੇ ਬਣਾ ਕੇ ਲੋਕਾਂ ਦੇ ਵਿੱਚ OTT ਚੈਨਲਾਂ ਦੇ ਰਾਹੀਂ ਲੈ ਕੇ ਜਾਈਏ ਗੱਲ, ਤਾਂ ਕਿ ਜਿਹੜੀ ਇਹ ਗੱਲ ਕਹਿੰਦੇ ਹੈ ਕਿ ਜੀ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਤਾਂ ਜਦੋਂ ਮਰਜ਼ੀ ਗੱਲ ਕਰ ਲਓ, ਇੱਥੇ ਤਾਂ ਕੋਈ ਖਾਲਿਸਤਾਨ ਦੀ ਗੱਲ ਹੀ ਨਹੀਂ। ਤੇ ਇੱਕ ਵੇਲਾ ਸੀਗਾ, ਉਸ ਮੌਕੇ ਸਿੱਖਾਂ 'ਚ ਜ਼ਰੂਰ ਬਾਗੀਪੁਣਾ ਸੀ, ਪਰ ਹੁਣ ਤਾਂ ਕੋਈ ਗੱਲ ਨਹੀਂ। ਸੱਚਾਈ ਕੀ ਹੈ? ਮੈਂ ਹੁਣੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਜਿਹੜੇ ਪੱਤਰਕਾਰ ਨੇ, ਬੜੇ ਨਾਮਵਰ, ਉਹਨਾਂ ਦਾ ਚਰਚਾ ਰਹਿੰਦਾ, ਸਰਦਾਰ ਕਰਮਜੀਤ ਸਿੰਘ, ਉਹਨਾਂ ਦੇ ਵਿਚਾਰ ਪੜ੍ਹ ਰਿਹਾ ਸੀ। ਉਹ ਕਹਿੰਦੇ ਵੀ ਪਹਿਲੇ ਵੇਲਿਆਂ ਦੇ ਵਿੱਚ ਜਦੋਂ ਕੋਈ ਫਿਲਮ, ਕੋਈ ਇਹੋ ਜਿਹੀ ਕਿਤਾਬ ਜਾਂ ਕੋਈ ਗੱਲ ਜਾਂ ਕੋਈ ਹੋਰ ਗੱਲ ਦੇ ਉੱਤੇ ਸਟੇਟ ਜਿਹੜੀ ਸਿੱਖ ਜਜ਼ਬਾਤ ਦੇ ਉਲਟ ਚੱਲਦੀ ਸੀ, ਤਾਂ ਲੋਕਾਂ ਨੂੰ ਸੜਕਾਂ ਤੇ ਆਉਣਾ ਪੈਂਦਾ ਸੀ। ਔਰ ਇਹ ਸੱਚੀ ਗੱਲ, ਕੱਲ੍ਹ ਦੀਆਂ ਗੱਲਾਂ ਨੇ। ਜਦੋਂ ਕੋਈ ਫਿਲਮ ਲੱਗਣੀ, ਅਸੀਂ ਸੜਕਾਂ ਤੇ ਜਾਣਾ, ਪ੍ਰੋਟੈਸਟ ਕਰਨਾ, ਸਿਨੇਮਿਆਂ ਦਾ ਘਿਰਾਓ ਕਰਨਾ, ਜਾਂ ਕੋਈ ਫਿਲਮ ਰੋਕਣ ਲਈ ਜਾਂ ਕੋਈ ਹੋਰ ਅਦਾਲਤਾਂ 'ਚ ਜਾਣਾ, ਬੜਾ ਕੁਝ ਪਿਛਲੇ ਸਮੇਂ 'ਚ ਕਰਦੇ ਕਰਾਉਂਦੇ ਰਹੇ। ਪਰ ਅੱਜ ਬਾਗੀਪੁਣਾ ਦਿਖਾਉਣ ਲਈ ਸੌਖਾ ਤਰੀਕਾ ਕੀ ਕੱਢਿਆ ਅੱਜ ਦੀ ਨੌਜਵਾਨੀ ਨੇ, ਜਿਹਨੂੰ ਅਸੀਂ ਜੈਨ ਜੀ ਕਹਿੰਦੇ, ਉਹਨਾਂ ਨੇ ਜਿਉਂ ਹੀ ਇਹ ਸੁਣਿਆ ਕਿ ਇੰਡੀਆ ਨੇ ਫਿਲਮ ਬੈਨ ਕਰ ਦਿੱਤੀ ਹੈ, ਰਿਮੂਵ ਕਰਾ ਦਿੱਤੀ ਹੈ, ਉਹਨਾਂ ਨੇ ਆਪਣੇ ਤਰੀਕੇ ਨਾਲ ਬਗਾਵਤ ਕੀਤੀ ਹੈ ਕਿ ਅਸੀਂ ਹਰ ਮੋਬਾਈਲ ਵਿੱਚ ਇਹ ਫਿਲਮ ਉੱਪੜਦੀ ਕਰ ਦਿਆਂਗੇ। ਸੋ ਬਗਾਵਤ ਦਾ ਇੱਕ ਤਰੀਕਾ ਇਹ ਵੀ ਹੁੰਦਾ ਹੈ, ਇਹ ਅੱਜ ਤੋਂ 10 ਸਾਲ ਪਹਿਲਾਂ ਸਾਡੇ ਵਰਗੇ ਲੋਕ ਨਹੀਂ ਸੀ ਸੋਚ ਸਕਦੇ। ਸਭ ਤੋਂ ਵੱਧ ਮੈਂ ਧੰਨਵਾਦ ਕਰਦਾ ਜਿਹਨੇ ਇਹ ਗੱਲ ਸੋਚੀ ਕਿ ਫਿਲਮ ਬੈਨ ਕਰ ਦਈਏ, ਰਿਮੂਵ ਕਰ ਦਈਏ। ਜੇਕਰ ਇਹ ਫਿਲਮ ਰਿਮੂਵ ਨਾ ਹੁੰਦੀ, ਜੇ ਇਹ ਫਿਲਮ ਬੈਨ ਨਾ ਕੀਤੀ ਜਾਂਦੀ, ਕਿਹਨੇ ਦੇਖਣੀ ਸੀ? ਕਿਉਂਕਿ ਸਾਡੇ ਵਿੱਚ ਇਹ ਗੱਲ ਹੁੰਦੀ ਆ ਵੀ ਚਲੋ ਕੋਈ ਨਾ, ਬੜੀਆਂ ਫਿਲਮਾਂ ਇੱਥੇ ਚੱਲਦੀਆਂ ਨੇ, ਕੌਣ ਦੇਖ। ਪਰ ਜਦੋਂ ਸਰਕਾਰ ਰੋਕਣ ਬਹਿ ਜਾਵੇ, ਇਹਦਾ ਮਤਲਬ ਹੈ ਇਹਦੇ 'ਚ ਕੋਈ ਗੱਲ ਹੈ, ਇਹਦੇ ਰਾਹੀਂ ਸਾਡੀ ਕੌਮ ਦਾ ਕੁਝ ਬਣ ਸਕਦਾ ਹੋਵੇ। ਜਿਵੇਂ ਪਹਿਲਾਂ ਤੋਂ ਹੀ ਬਜ਼ੁਰਗਾਂ 'ਚ ਇੱਕ ਗੱਲ ਚੱਲਦੀ ਆ ਰਹੀ ਹੈ ਵੀ ਜੇ ਕਿਸੇ ਗੱਲ ਬਾਰੇ ਫੈਸਲਾ ਕਰਨਾ ਹੋਵੇ, ਤੁਹਾਤੋਂ ਫੈਸਲਾ ਨਾ ਹੋ ਰਿਹਾ ਹੋਵੇ, ਤਾਂ ਕਿਸੇ ਲਾਲੇ ਨੂੰ ਲੱਭੋ, ਹਿੰਦੂ ਨੂੰ, ਕੱਟੜਪੰਥੀ ਲਾਲੇ ਨੂੰ, ਉਹਨੂੰ ਪੁੱਛੋ ਵੀ ਮੈਨੂੰ ਇਸ ਹਾਲਾਤ ਵਿੱਚ ਕੀ ਕਰਨਾ ਚਾਹੀਦਾ। ਤੇ ਜੇਕਰ ਉਹਦੀ ਤੁਸੀਂ ਧਿਆਨ ਨਾਲ ਗੱਲ ਸੁਣ ਕੇ ਜੋ ਉਹਨੇ ਕਿਹਾ, ਉਦੋਂ ਉਲਟ ਕਰੋ, ਬਿਲਕੁਲ ਉਲਟ ਕਰੋ, ਤੇ ਤੁਸੀਂ ਬਾਅਦ ਵਿੱਚ ਸਮਝ ਜਾਓਗੇ ਕਿ ਤੁਹਾਡੇ ਫਾਇਦਾ ਉਲਟ ਚੱਲਣ 'ਚ ਹੋਏ। ਕਿਉਂਕਿ ਕੱਟੜਪੰਥੀ ਹਿੰਦੂ, ਕੱਟੜਪੰਥੀ ਲਾਲਾ ਕਦੇ ਵੀ ਸਿੱਖਾਂ ਦੇ ਹੱਕ ਦੀ, ਸਿੱਖਾਂ ਦੇ ਹਿੱਤ ਦੀ ਗੱਲ ਨਹੀਂ ਕਰ ਸਕਦਾ। ਜਿਹੜੀ ਗੱਲ ਨੂੰ ਹਿੰਦੂ ਕੱਟੜਪੰਥੀ ਜਾਂ ਲਾਲੇ ਰੋਕ ਰਹੇ ਹੋਣ, ਉਹ ਸਾਨੂੰ ਪਤਾ ਹੋਣੀ ਚਾਹੀਦੀ ਆ ਕਿ ਸਾਡੇ ਹੱਕ ਦੀ ਆ, ਸਾਡੇ ਹਿੱਤ ਦੀ। ਸੋ ਜਦੋਂ ਲੋਕਾਂ ਨੂੰ ਇਹ ਦਿਖਿਆ ਕਿ ਹਿੰਦੂ ਤਵ ਕੱਟੜਪੰਥੀ ਕਾਮਰੇਡ ਤੇ ਹੋਰ ਲੱਲੜ ਪੱਲੜ ਫਿਲਮ ਦੇ ਖਿਲਾਫ ਲਿਖਣ ਲੱਗੇ ਹੋਏ ਆ, ਬੋਲਣ ਲੱਗੇ ਹੋਏ ਆ, ਰਿਮੂਵ ਕਰਾ ਰਹੇ, ਤਾਂ ਉਹਨਾਂ ਨੇ ਧੜਾ ਧੜ ਇਸ ਫਿਲਮ ਨੂੰ ਅੱਗੇ ਵਧਾਇਆ ਕਿ ਇਹਦੇ 'ਚ ਕੋਈ ਗੱਲ ਹੈਗੀ। ਤੇ ਵਾਕਿਆ ਹੀ ਹਰੇਕ ਦੀ ਆਪੋ ਆਪਣੀ ਬਿਰਤੀ ਹੁੰਦੀ ਹੈ। ਬਹੁਤ ਸਾਰੇ ਲੋਕ ਜਿਹੜੇ ਸਿੱਖ ਸੰਘਰਸ਼ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਨੇ, ਜਿਨ੍ਹਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਿਆ ਹੋਏ, ਉਹਨਾਂ ਨੂੰ ਤਾਂ ਲੱਗਣਾ ਹੀ ਆ ਕਿ ਹੋਰ ਵੱਧ ਦਿਖਾਇਆ ਜਾ ਸਕਦਾ ਸੀ, ਹੋਰ ਬੜਾ ਕੁਝ ਰਹਿ ਗਿਆ। ਪਰ ਜਿਨ੍ਹਾਂ ਦਾ ਇਸ ਗੱਲ ਨਾਲ ਵਾਹ ਨਹੀਂ ਪਿਆ, ਉਹਨਾਂ ਲਈ ਇਹ ਫਿਲਮ ਕਮਾਲ ਹੈ।
ਬੇਮਿਸਾਲ। ਉਹਨਾਂ ਦੇ ਲਈ ਇਹ ਫਿਲਮ ਆਪਣੇ ਇਤਿਹਾਸ ਨਾਲ ਜੁੜਨ ਦੀ ਗੱਲ ਹੈ ਕਿ ਹੈ ਇੱਥੇ ਸਾਡੇ ਲੋਕਾਂ ਨਾਲ ਇਉਂ ਵਾਪਰਿਆ। ਵਾਕਿਆ ਹੀ ਇਹ ਗੱਲ ਬੜੀ ਆਪਣੇ ਆਪ ਦੇ ਵਿੱਚ ਅਹਿਮ ਹੈ ਕਿ ਸਾਡੀ ਧਰਤੀ ਤੋਂ ਪੱਗਾਂ ਦਾੜੇ ਵਾਲੇ ਸਿੱਖਾਂ ਦੇ ਘਰੇ ਜੰਮੇ ਹੋਏ ਪੁਲਿਸ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਇਹੋ ਜਿਹੇ ਲੋਕ ਜਿਨ੍ਹਾਂ ਨੇ ਮੋਢਿਆਂ ਉੱਤੇ ਸਟਾਰ ਲਵਾਉਣ ਦੇ ਇੱਕ ਸਿਰਫ ਇੰਨੀ ਗੱਲ ਕਿ ਇੱਕ ਸਟਾਰ ਵੱਧ ਜੂ, ਰੈਂਕ ਵੱਧ, ਧੜਾ ਧੜ ਲੋਕਾਂ ਦੇ ਘਰ ਉਜਾੜ ਦਿੱਤੇ, ਪਰਿਵਾਰ ਉਜਾੜ ਦਿੱਤੇ। ਹਰੀਕੇ ਪੱਤਣ ਜਿਸ ਤਰੀਕੇ ਨਾਲ ਕਹਿੰਦੇ ਜੀ ਮੱਛੀਆਂ ਨਹੀਂ ਭੁੱਖੀਆਂ ਮਰਨ ਦੇਣੀ, ਬਹੁਤ ਭਾਰੀ ਨਸਲਕੁਸ਼ੀ ਜਿਹੜੀ ਆ ਉਹ ਹੋਈ। ਇਸ ਨਸਲਕੁਸ਼ੀ ਦੇ ਬਾਰੇ ਭਾਈ ਜਸਵੰਤ ਸਿੰਘ ਖਾਲੜਾ ਤੇ ਉਹਨਾਂ ਦੀ ਟੀਮ, ਜਿਵੇਂ ਹੋਰ ਬਹੁਤ ਸਾਰੇ ਇਤਰਾਜ਼ ਨੇ, ਹੁਣ ਫਿਲਮ ਦੇ ਵਿੱਚ ਵਾਰ-ਵਾਰ ਲੱਗਦਾ ਹੈ ਕਿ ਆਹ ਜਿਹੜਾ ਕਿਰਦਾਰ ਜਿਹੜਾ ਹਰ ਥਾਂ ਦੇ ਉੱਤੇ ਜਦੋਂ ਭਾਈ ਖਾਲੜਾ ਜਾਂ ਦਲਜੀਤ ਦੋਸਾਂਝ ਜਦੋਂ ਰੋਲ ਕਰ ਰਿਹਾ ਭਾਈ ਖਾਲੜੇ, ਜਦੋਂ ਉਹ ਸਿਵਿਆਂ 'ਚ ਸ਼ਮਸ਼ਾਨ ਘਾਟਾਂ 'ਚ ਜਾ ਕੇ ਸਾਰੀ ਪੁਣ ਛਾਣ ਕਰਦੇ ਤਾਂ ਇੱਕ ਕਿਰਦਾਰ ਨਾਲ ਹੈ ਜਿਹਦੇ ਬਾਰੇ ਕਿਹਾ ਜਾ ਸਕਦਾ ਕਿ ਇਹ ਸਰਦਾਰ ਜਸਪਾਲ ਸਿੰਘ ਢਿੱਲੋਂ ਹੈ, ਕਿਉਂਕਿ ਜਸਪਾਲ ਸਿੰਘ ਢਿੱਲੋਂ ਵਾਕਿਆ ਹੀ ਫੋਟੋਆਂ ਜਾਂ ਵੀਡੀਓ ਉਹ ਪਈਆਂ ਨੇ ਓਰੀਜਨਲ ਉਹਨਾਂ ਚੋਂ ਨਾਲ ਸੀ, ਪਰ ਪਤਾ ਨਹੀਂ ਕੀ ਹੋਇਆ ਕਿ ਭਾਈ ਖਾਲੜੇ ਦੇ ਸਾਥੀ ਰਹੇ ਜਸਪਾਲ ਸਿੰਘ ਢਿੱਲੋਂ ਦਾ ਨਾਂ ਫਿਲਮ ਵਾਲਿਆਂ ਨੂੰ ਇਸ ਤਰ੍ਹਾਂ ਪਾਉਣਾ ਜਾਇਜ਼ ਨਹੀਂ ਜਾਪਿਆ। ਹੋ ਸਕਦਾ ਕੋਈ ਅੜਚਣ ਹੋਵੇ, ਜਾਇਜ਼ ਕਾਰਨ ਹੋਵੇ, ਆਪਾਂ ਨੂੰ ਨਹੀਂ ਸਮਝ। ਉਸ ਫਿਲਮ ਦੇ ਵਿੱਚ ਇਹ ਵੀ ਨਹੀਂ ਦੱਸਿਆ ਜਾ ਸਕਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਚੇਅਰਮੈਨ ਜਸਪਾਲ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਭਾਈ ਜਸਵੰਤ ਸਿੰਘ ਖਾਲੜਾ ਤੋਂ ਇਲਾਵਾ ਬਹੁਤ ਸਾਰੇ ਹੋਰ ਲੋਕ ਸੀ, ਜਿਨ੍ਹਾਂ ਚੋਂ ਅਮਰੀਕ ਸਿੰਘ ਮੁਕਤਸਰ ਤੇ ਵਕੀਲ ਸਾਹਿਬਾਨ ਕਾਫੀ ਜ਼ਿਆਦਾ ਸੀ। ਇਹਨਾਂ ਨੇ ਬਹੁਤ ਉਮਦਾ, ਬਹੁਤ ਚੰਗਾ ਇੱਕ ਮਿਸ਼ਨ ਜਿਹੜਾ, ਔਰ ਇਹ ਕੋਈ ਗੱਲ ਐਵੇਂ ਜਿਹੀ ਨਹੀਂ ਹੈ, ਬੜੀ ਵੱਡੀ ਗੱਲ ਆ ਜਿਹੜੀ ਇਹ ਹੋਈ, ਉਹਨਾਂ ਨੇ ਜਿਹੜੀ ਕੀਤੀ, ਸੱਚੇ ਪਾਤਸ਼ਾਹ ਨੇ ਉਹਨਾਂ ਤੋਂ ਸੇਵਾ ਲਈ। ਫਿਲਮ ਦੇ ਵਿੱਚ ਇੱਕ ਜਿਹੜਾ ਬਾਲ ਮੁੰਨੇ ਹੋਏ ਆ, ਰੋਡਾ ਹੈ ਬੰਦਾ, ਐਨਕਾਂ ਲਾਈਆਂ ਨੇ, ਬੈਗ ਪਾਇਆ ਹੋਇਆ, ਉਹਦੇ ਬਾਰੇ ਕਈਆਂ ਨੇ ਪੁੱਛਿਆ ਵੀ ਕੌਣ ਆ ਇਹ। ਤਾਂ ਮੈਂ ਇਹ ਗੱਲ ਦੱਸਣਾ ਚਾਹੁੰਦਾ ਕਿ ਇੱਕ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਰਾਮ ਨਾਰਾਇਣ ਕੁਮਾਰ, ਉਹਨਾਂ ਦਾ ਰੋਲ ਆ ਇਹ। ਤੇ ਉਹਨਾਂ ਨੇ ਜਿੱਥੇ ਮਨੁੱਖੀ ਹੱਕਾਂ ਦੀ ਲੜਾਈ ਵਿੱਚ ਇੱਕ ਵੱਡਾ ਰੋਲ ਨਿਭਾਇਆ ਆ, ਉੱਥੇ ਉਹਨਾਂ ਦੀਆਂ 3 ਕਿਤਾਬਾਂ ਨੇ, ਟੈਰਰ ਇਨ ਪੰਜਾਬ, ਇੱਕ ਹੈ ਸਿੱਖ ਅਨਰੈਸਟ ਐਂਡ ਦਾ ਇੰਡੀਅਨ ਸਟੇਟ, ਇੱਕ ਦਾ ਸਿੱਖ ਵੈਲਕਨੋ, ਸ਼ਾਇਦ ਇਹ 3 ਕਿਤਾਬਾਂ ਨੇ। ਔਰ ਇਹ ਕਿਤਾਬਾਂ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੀ ਕੌਮ ਦਾ ਕੇਸ ਜਿਹੜਾ ਹੈ ਉਹ ਪੁੱਟ ਕਰਦੀਆਂ ਨੇ ਇੰਗਲਿਸ਼ ਵਿੱਚ। ਰਾਮ ਨਾਰਾਇਣ ਕੁਮਾਰ ਦਾ ਵੀ ਫਿਲਮ ਦੇ ਵਿੱਚ ਜ਼ਿਕਰ ਨਹੀਂ ਕੀਤਾ ਗਿਆ, ਪਰ ਫਿਲਮ ਫੇਰ ਵੀ ਆਪਣੇ ਆਪ ਦੇ ਵਿੱਚ ਕਮਾਲ ਹੈ। ਚੰਗਾ ਹੁੰਦਾ ਜੇਕਰ ਹੋਰ ਜਿਹੜੀਆਂ ਘਟਨਾਵਾਂ, ਹੋਰ ਜਿਹੜੀਆਂ ਗੱਲਾਂ ਵਾਪਰੀਆਂ ਉਹਨਾਂ ਬਾਰੇ ਵੀ ਹੁੰਦਾ ਹੈ, ਜਿਵੇਂ ਕਿ ਇਹ ਹੁਣ ਸਭ ਨੂੰ ਪਤਾ ਕਿ 500 ਤੋਂ ਉੱਪਰ ਮਾਮਲਿਆਂ ਵਿੱਚ ਐਸਐਸਪੀ ਅਜੀਤ ਸਿੰਘ ਸੰਧੂ ਜਿਹੜਾ ਸੀ, 500 ਤੋਂ ਉੱਪਰ ਕਤਲਾਂ ਦੇ ਮਾਮਲਿਆਂ ਵਿੱਚ ਉਹ ਉਲਝਿਆ ਹੋਇਆ ਸੀ, ਜਿਨ੍ਹਾਂ ਵਿੱਚੋਂ ਉਹ ਜਿਹੜੇ ਮੁਕੱਦਮਿਆਂ ਦੇ ਵਿੱਚ 513 ਕੇਸ ਅਬਡਕਸ਼ਨ ਯਾਨੀ ਕਿ ਅਗਵਾ ਦੇ, ਐਕਸਟਰਾ ਜੁਡੀਸ਼ੀਅਲ ਐਗਜ਼ੀਕਿਊਸ਼ਨਸ ਯਾਨੀ ਕਿ ਗੈਰ ਕਾਨੂੰਨੀ ਕਤਲਾਂ ਦੇ, ਔਰ ਇਨਫੋਰਸਡ ਡਿਸਅਪੀਅਰੈਂਸ ਜਬਰੀ ਗਾਇਬ ਕਰ ਦੇਣ, 513। ਇਹ ਇਕੱਲੇ ਇੱਕ ਪੁਲਿਸ ਅਫਸਰ ਅਜੀਤ ਸਿੰਘ ਸੰਧੂ ਨਾਲ ਸੰਬੰਧਿਤ ਨੇ। ਇਹਦੇ ਤੋਂ ਇਲਾਵਾ ਇਹੋ ਜਿਹੇ ਅਜੀਤ ਸਿੰਘ ਸੰਧੂ ਇਸ ਪੰਜਾਬ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ 300 ਦੇ ਕਰੀਬ ਸੀ। ਸੋਚੋ ਕਿੱਡਾ ਭਾਰੀ ਕਤਲੇਆਮ ਹੋਇਆ। ਹੁਣ ਜਦੋਂ ਅਜੀਤ ਸਿੰਘ ਸੰਧੂ 23 ਮਈ 1997 ਨੂੰ
ਸੁਸਾਈਡ ਕਰਦਾ, ਖੁਦਕੁਸ਼ੀ ਕਰਦਾ, ਰੇਲ ਦੇ ਹੇਠ ਆ ਕੇ ਮਰ ਜਾਂਦਾ ਹੈ। ਉਸ ਮੌਕੇ ਉਹ ਜ਼ਮਾਨਤ ਉੱਤੇ ਆਇਆ ਸੀ ਤੇ ਉਸ ਮੌਕੇ ਉਹਦੇ ਤੇ ਬਹੁਤ ਸਾਰੇ ਮੁਕੱਦਮੇ ਚੱਲ ਰਹੇ ਸੀ, ਜਿਨ੍ਹਾਂ ਵਿੱਚੋਂ ਮੁੱਖ ਤੌਰ ਦੇ ਉੱਤੇ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਦੇ ਹੀਰੋ ਸਰਦਾਰ ਭਗਤ ਸਿੰਘ ਦੇ ਕਰੀਬੀ ਰਿਸ਼ਤੇਦਾਰ ਭਾਣਜ ਜਵਾਈ ਕੁਲਜੀਤ ਸਿੰਘ ਢੱਟ ਅਤੇ ਉਹਦੇ ਸਾਥੀਆਂ ਨੂੰ ਕਤਲ ਕਰਨ ਦਾ ਕੇਸ ਬਹੁਤ ਵੱਡਾ ਇਹ ਮਾਮਲਾ ਸੀ। ਇਹਦੇ ਤੋਂ ਇਲਾਵਾ ਹੋਰ ਬਹੁਤ ਵੱਡੇ ਮਾਮਲੇ ਜਿਹਦੇ ਵਿੱਚ ਇੱਕ ਲੰਮੀ ਲਿਸਟ ਮੇਰੇ ਸਾਹਮਣੇ ਹੈ। ਇਹਨਾਂ ਸਾਰੇ ਕੇਸਾਂ ਚੋਂ ਕੋਈ ਵੀ ਇਹੋ ਜਿਹਾ ਨਹੀਂ ਜਿਹੜਾ ਚਰਚਾ 'ਚ ਨਾ ਹੋਵੇ। ਭਾਈ ਜਿਹੜਾ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਹੈ, ਉਹਦੇ ਪਰਿਵਾਰਕ ਮੈਂਬਰਾਂ ਦਾ ਤੇ BTF ਮਾਨੋ ਚਾਹਲ ਦੇ ਸਾਰੇ ਜਰਨੈਲਾਂ ਦਾ, ਉਹਦੇ ਪਰਿਵਾਰਾਂ ਦਾ ਸਾਰਾ ਜਿਹੜਾ ਕਤਲੇਆਮ ਆ, ਇੱਕ ਲੰਮੀ ਲਿਸਟ ਮੇਰੇ ਕੋਲੇ ਪਈ ਆ ਸਾਹਮਣੇ, ਜਿਹਦੇ ਵਿੱਚ ਇਹ ਸਾਰਾ ਕੁਝ ਵਾਪਰੇ। ਇਹ ਸਾਰੇ ਕੇਸਾਂ ਦੇ ਵਿੱਚ ਵੱਡੀਆਂ ਵੱਡੀਆਂ ਅਖਬਾਰੀ ਸੁਰਖੀਆਂ ਲੱਗਦੀਆਂ ਰਹੀਆਂ। ਐਮਨੈਸਟੀ ਇੰਟਰਨੈਸ਼ਨਲ ਵੱਲੋਂ ਆਉਂਦਾ ਰਿਹਾ। ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲੇ, ਜਿਨ੍ਹਾਂ ਦੇ ਇੱਕ ਕਰੀਬੀ ਸਾਥੀ ਨੂੰ 2 ਜੀਪਾਂ ਦੇ ਨਾਲ ਬੰਨ ਕੇ ਵਿਚਾਲਿਓਂ ਪਾੜ ਸੁੱਟਿਆ। ਇਹੋ ਜਿਹੇ ਕਾਤਲ ਟੋਲੇ ਦਾ ਇੱਕ ਗਰੁੱਪ ਜਿਹੜਾ ਸੀ, ਉਹਦਾ ਇਹ ਮੁਖੀਆ ਸੀ। ਤੇ ਇਸ ਬੰਦੇ ਨੇ ਜੋ ਕੀਤਾ ਹੈ, ਜਾਂ ਇਹਨਾਂ ਸਾਰਿਆਂ ਨੇ ਜੋ ਕੀਤਾ, ਉਹ ਵਹਿਸ਼ੀ ਦਰਿੰਦੇ, ਇਹਨਾਂ ਦੇ ਮਾਪੇ, ਇਹਨਾਂ ਦੇ ਘਰ ਦੇ ਅੱਜ ਕੈਨੇਡਾ ਅਮਰੀਕਾ 'ਚ ਇਹਨਾਂ ਦੇ ਵਾਰਸ ਬੈਠੇ ਹੈ। ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਅਸੀਂ ਕੀ ਕੀਤਾ? ਸਾਡੇ ਇਹ ਕੋਠੀਆਂ, ਕਾਰਾਂ, ਔਰ ਬਹੁਤਿਆਂ ਦੇ ਪਰਿਵਾਰਕ ਜਿਹੜੇ ਮੈਂਬਰ ਨੇ ਬਾਅਦ ਵਿੱਚ ਬੜੇ ਦੁਖੀ ਰਹੇ, ਆਪ ਹੀ ਬੜੇ ਇਹਨਾਂ ਨੇ ਹੁਣ ਜੇਲ੍ਹਾਂ 'ਚ ਨੇ। ਸਭ ਤੋਂ ਭੈੜੀ ਗੱਲ ਇਹ ਕਿ ਅੱਜ ਵੀ ਇਹਨਾਂ ਨੂੰ ਜਦੋਂ ਕੈਦਾਂ ਕੱਟ ਰਹੇ ਨੇ, ਬੜੀ ਮੌਜ ਨਾਲ ਖਬਰ ਆ ਜਾਂਦੀ ਆ ਕਿ ਜੀ ਫਲਾਨਾ ਬਾਹਰ ਕੱਪੜੇ ਖਰੀਦਦੇ ਫਿਰਦਾ ਸੀ, ਹੈ ਕਾਗਜ਼ਾਂ 'ਚ ਜੇਲ੍ਹ 'ਚ, ਫਲਾਨੇ ਮੈਰਿਜ ਪੈਲਸ 'ਚ ਦੇਖਿਆ ਗਿਆ। ਇਹ ਸਿਸਟਮ ਅੱਜ ਵੀ ਇਸ ਕਾਤਲ ਟੋਲੇ ਦੀ ਪੂਰੀ ਹਮਾਇਤ ਕਰਦਾ। ਹੁਣ ਇਸ ਗੱਲ ਦੇ ਵਿੱਚ ਸੋਚੋ ਕਿ ਇਸ ਗਰੁੱਪ ਨੇ ਕੋਈ ਕਸਰ ਨਹੀਂ ਛੱਡੀ। ਜੇਕਰ ਪਿਛਲੇ ਦਿਨੀ ਭਾਈ ਸੰਦੀਪ ਸਿੰਘ ਸਨੀ, ਜਿਹੜਾ ਬੁੱਚੜ ਸੁਧੀਰ ਕੁਮਾਰ ਸੂਰੀ ਨੂੰ ਸੋਧਾ ਲਾ ਕੇ ਜੇਲ੍ਹ ਪਹੁੰਚਿਆ, ਉੱਥੇ ਇਹਨਾਂ ਸਾਰੇ ਪੁਲਿਸੀਆਂ ਨੇ ਜੇਲ੍ਹ ਵਿੱਚ ਉਹਦੇ ਨਾਲ ਬੁਰੀ ਕਰਨੀ ਚਾਹੀ, ਪਰ ਉਹਦਾ ਦਾਅ ਲੱਗ ਗਿਆ। ਉਹਨੇ ਐਕਸ਼ਨ ਕਰਤਾ, ਜਿਹਦੇ ਵਿੱਚ ਇੱਕ ਰਗੜਿਆ ਗਿਆ ਸਿੱਧਾ ਸੂਬਾ, ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਾਉਂਦਾ ਸੀ, ਉਹ ਵੀ ਇਸੇ ਗੈਂਗ ਦਾ ਬੰਦਾ ਸੀ। ਅਜੀਤ ਸਿੰਘ ਸੰਧੂ ਕੱਬੂ ਕਹਿੰਦੇ ਸੀ। ਇਸ ਟੋਲੇ ਦੇ ਅੱਜ ਵੀ ਕੋਈ ਸਰੋਕਾਰ, ਜੇ ਅੱਜ ਵੀ ਤੁਸੀਂ ਅੰਦਾਜ਼ ਦੇਖੋ, ਇਹੀ ਨੇ। ਜਦੋਂ ਇਹ ਫੜ ਕੇ ਸਸਪੈਂਡ ਕਰਕੇ ਜੇਲ੍ਹ 'ਚ ਪਾਇਆ ਗਿਆ ਅਜੀਤ ਸਿੰਘ ਸੰਧੂ ਨੂੰ, ਅੰਮ੍ਰਿਤਸਰ ਜੇਲ੍ਹ ਦੇ ਵਿੱਚ ਸਿੱਖ ਸੰਘਰਸ਼ ਦੇ ਇੱਕ ਬਹੁਤ ਹੀ ਕਾਬਲ ਤੇ ਚੜ੍ਹਦੀ ਕਲਾ ਵਾਲੇ ਸਿੰਘ ਭਾਈ ਨਿਸ਼ਾਨ ਸਿੰਘ ਕਲਾਨੌਰ, ਉਹ ਆਪਣੇ ਸਾਥੀਆਂ ਸਮੇਤ ਕਿਤੇ ਜਾ ਰਿਹਾ ਸੀ, ਇਹ ਟੱਕਰ ਪਿਆ। ਉਹਨੇ ਫਿਰ ਇਹਦੀ ਉਹ ਖੜਕੈਂਤੀ ਕੀਤੀ ਔਰ ਟਿਕਾ ਕੇ ਛੱਤਰ ਫੇਰਿਆ ਜੇਲ੍ਹ 'ਚ। ਉਸ ਮੌਕੇ ਜੇਲ੍ਹ ਦੇ ਵਿੱਚ ਇਹੋ ਜਿਹੇ ਬਹੁਤ ਪੁਲਿਸੀਏ ਸੀ, ਪਰ ਬਾਅਦ ਵਿੱਚ ਜਦੋਂ ਭਾਈ ਖਾਲੜਾ ਚੜ੍ਹਾਈ ਕਰ ਗਏ ਤੇ ਉਹ ਸਾਰੇ ਕੇਸ ਜਿਹੜੇ ਉਹ ਲਈ ਫਿਰਦੇ ਸੀ, ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਉਹਨਾਂ ਦੇ ਵਿੱਚੋਂ ਮੁਆਵਜ਼ਾ ਦੇ ਦਿੱਤਾ ਗਿਆ। ਮੇਰੇ ਆਪ ਦੇ, ਮੇਰੀ ਸਿੰਘਣੀ ਦੇ ਮਾਮਾ ਜੀ ਭਾਈ ਇਕਬਾਲ ਸਿੰਘ ਬੱਬਰ, ਜਿਨ੍ਹਾਂ ਬਾਰੇ ਸਾਨੂੰ ਕੱਖ ਪਤਾ ਨਹੀਂ ਕਿੱਥੇ ਆ, ਕਿਵੇਂ ਉਹਨਾਂ ਨਾਲ ਹੋਇਆ। ਮੇਰੇ ਬੀਜੀ ਅੱਜ ਤੱਕ ਵੀ ਕਹਿੰਦੇ ਆ ਕਿ ਮੈਂ ਉਹਨਾਂ ਦਾ, ਉਹਦਾ ਹੱਥੀਂ ਆਪਦੇ ਪੁੱਤ ਦਾ ਸੰਸਕਾਰ ਨਹੀਂ ਨਾ ਕੀਤਾ। ਮੈਨੂੰ ਉਹ ਸਾਰੀਆਂ ਮਾਵਾਂ ਆਪਦੀਆਂ ਮਾਵਾਂ ਲੱਗਦੀਆਂ ਨੇ, ਜਿਨ੍ਹਾਂ ਦੇ ਪੁੱਤ ਚੱਕ ਚੱਕ ਕੇ ਇਹਨਾਂ ਨੇ ਮਾਰੇ। ਹਜ਼ਾਰਾਂ ਮਾਵਾਂ ਜਿਹੜੇ ਢਾਡੀ ਗਾਉਂਦੇ ਆ ਕਿ ਕਿਹਾ ਖਾਲੜੇ ਮਾਵਾਂ ਨੂੰ, ਹੁਣ ਪੁੱਤ ਨਹੀਂ ਮਿਲਣੇ, ਹੁਣ ਤੁਸੀਂ ਉਡੀਕ ਜਿਹੜੀ ਆ ਬੰਦ ਕਰ ਦਿਓ। ਔਰ ਇਹੀ ਗੱਲ ਦੁਨੀਆ ਭਰ ਦੇ ਵਿੱਚ ਹੋਕਾ ਦਿੰਦਾ ਫਿਰਦਾ ਸੀ ਕਿ ਜਿਨ੍ਹਾਂ ਨੂੰ ਤੁਸੀਂ ਦੇਵਤਿਆਂ ਵਰਗੇ ਮਨੁੱਖੀ ਹੱਕਾਂ ਦਾ, ਜਿਹਨੂੰ ਡੈਮੋਕ੍ਰੇਸੀ ਕਹਿੰਦੇ, ਇਹਨੇ ਸਾਡੇ ਨਾਲ ਆਹ ਕੀਤਾ।
ਇਹੀ ਗੱਲ ਸਾਰੀ ਦੁਨੀਆ 'ਚ ਭਾਈ ਖਾਲੜੇ ਨੇ ਕਹੀ। ਤੇ ਜਦੋਂ ਬਾਅਦ ਵਿੱਚ ਬਹੁਤ ਵੱਡੀ ਗਿਣਤੀ ਵਿੱਚ 400-500 ਇੱਕ ਮੌਕੇ ਪੁਲਿਸ ਮੁਲਾਜ਼ਮ ਜੇਲ੍ਹਾਂ 'ਚ ਸੀ। ਇਹਨਾਂ ਸਾਰੇ ਪੁਲਿਸ ਮੁਲਾਜ਼ਮਾਂ ਦੇ ਵਿੱਚੋਂ ਅੰਮ੍ਰਿਤਸਰ ਜੇਲ੍ਹ 'ਚ ਬਹੁਤ ਸਾਰੇ ਸਜ਼ਾਵਾਂ ਕੱਟ ਰਹੇ ਸੀ। ਦੇ ਵਿੱਚ ਮੇਰੇ ਉੱਤੇ 2 ਕੇਸ ਬਣੇ, ਇੱਕ ਜਿੱਦਣ ਭਾਈ ਹਵਾਰਾ ਗ੍ਰਿਫਤਾਰ ਹੋਇਆ ਉਦਣ, ਇੱਕ 26 ਜਨਵਰੀ 2005 ਨੂੰ। ਇਹਨਾਂ ਦੋਨਾਂ ਦੇਸ਼ ਧਰੋਹ ਦੇ ਪਰਚਿਆਂ 'ਚ ਜਦੋਂ ਗਏ ਆ, ਅਸੀਂ ਕਾਫੀ ਜਾਣੇ ਸਿੰਘ ਹੁੰਦੇ ਸੀ, ਤੇ ਇੱਥੇ 9 ਨੰਬਰ ਹੱਥ ਆ ਇੱਕ ਇਹਨਾਂ ਸਾਰੇ ਬੁੱਚੜ ਪੁਲਸੀਆਂ ਨਾਲ, ਇੱਕ ਤੇਗ ਬਹਾਦਰ ਹੁੰਦਾ ਸੀ, ਔਰ ਉੱਪਰ ਦੀ ਗਾਤਰਾ ਪਾ ਕੇ, ਨੀਲੀ ਪੱਗ ਬੰਨ੍ਹ ਕੇ, ਚਿੱਟਾ ਕੁੜਤਾ ਪਜਾਮਾ ਪਾ ਕੇ ਗਿਆਨੀ ਜੀ ਬਣਿਆ ਫਿਰੇ। ਮੁੰਡਿਆਂ ਨੇ ਦੱਸਿਆ ਇਹੀ ਆ, ਕਹਿੰਦੇ ਜਿਹਨੇ ਮਾਝੇ ਦੇ ਵਿੱਚ ਇੱਥੇ ਰਿਵਾਜ ਆ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਨਿਸ਼ਾਨ ਸਾਹਿਬ ਚਲਾਉਣ ਦਾ, ਇਹਨੇ ਨਿਸ਼ਾਨ ਸਾਹਿਬ ਸਭ ਤੋਂ ਵੱਧ ਪੱਟੇ ਹੈ, ਇਹੀ ਆ ਉਹ ਤੇਗ ਬਹਾਦਰ। ਹੋਰ ਬੜੇ ਸੀ ਇੱਥੇ। ਆਖਰ ਇਹਨਾਂ ਸਾਰਿਆਂ ਨੂੰ ਪਤਾ ਨਹੀਂ ਕੀ ਹੋਇਆ, ਲਿਖ ਕੇ ਦਿੱਤਾ ਇਹਨਾਂ ਨੇ, ਇਹਨਾਂ ਨੂੰ ਇੱਥੋਂ ਅੱਡ-ਅੱਡ ਥਾਵਾਂ ਤੇ ਬਾਅਦ ਚ ਬਦਲੀ ਕਰਤੀ ਵੀ ਇੱਥੇ ਤਾਂ ਜੀ ਇਹ ਕੋਈ ਗੱਲ ਨਾ ਵਾਪਰ। ਪਰ ਇਹ ਗੱਲ ਚੇਤੇ ਰੱਖਣ ਵਾਲੀ ਆ ਕਿ ਅੱਜ ਵੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਇਹ ਲੋਕ ਡਰ-ਡਰ ਕੇ ਦਿਨ ਕੱਟਦੇ। ਦੂਜੇ ਪਾਸੇ ਜਦੋਂ ਨਿਸ਼ਾਨ ਸਿੰਘ ਕਲਾਨੌਰ ਹੋਣਾ ਨੇ ਛਿੱਤਰ ਫੇਰਿਆ, ਬਹੁਤ ਬੇਇੱਜ਼ਤੀ ਕੀਤੀ, ਉਦੋਂ ਬਾਅਦ ਜ਼ਮਾਨਤ ਤੇ ਜਦੋਂ ਤਰੀਕ ਤੇ ਜਾਂਦਾ ਸੀ ਉੱਥੇ ਬੜਾ ਜਲੀਲ ਕੀਤਾ ਜਾਂਦਾ ਸੀ। ਫਿਰ KPS ਗਿੱਲ ਹੋਣਾ ਨੂੰ ਧਮਕੀਆਂ ਦੇਣ ਲੱਗ ਗਿਆ ਕਿ ਮੈਂ ਸਾਰਾ ਕੁਝ ਬਕ ਦੂੰ। ਆਖਰ ਉਹੋ ਜਿਹੇ ਮਾਹੌਲ ਵਿੱਚ ਮੈਂ ਸੁਣ ਰਿਹਾ ਸੀਗਾ ਸੋਢੀ ਸਾਹਿਬ, ਬਰਜਿੰਦਰ ਸਿੰਘ ਸੋਢੀ ਜਿਹੜੇ ਵਕੀਲ ਨੇ, ਹੋਰ ਸਾਰੇ, ਰਾਜਵਿੰਦਰ ਸਿੰਘ ਬੈਂਸ, ਸਾਰਿਆਂ ਨੂੰ ਇਸ ਗੱਲ ਦਾ ਪਤਾ ਸੀ ਕਿ ਕਿੰਨਾ ਬੁਰਾ, ਕਿੰਨਾ ਭੈੜਾ ਇਹਦਾ ਅੰਤਮ ਸਮਾਂ ਸੀ, ਮਾਨਸਿਕ ਤੌਰ ਤੇ ਬਹੁਤ ਟੁੱਟ ਚੁੱਕਿਆ ਸੀ। ਫਿਰ ਖਬਰ ਆਈ ਕਿ ਉਹ ਖੁਦਕੁਸ਼ੀ ਕਰ ਗਿਆ। ਬਹੁਤ ਲੋਕਾਂ ਨੂੰ ਲੱਗਿਆ ਕਿ ਹੋ ਸਕਦਾ ਕੋਈ ਸਕੀਮ ਹੋਵੇ। ਬਾਅਦ ਚ ਇੱਕ ਹਰਭਜਨ ਮਾਨ ਦੀ ਫਿਲਮ ਆਈ ਸੀ ਗਦਾਰ, ਉਹਦੇ ਵਿੱਚ ਵੀ ਇਹੋ ਜਿਹਾ ਕੁਝ ਦਿਖਾਇਆ ਗਿਆ। ਪਰ ਜਦੋਂ ਇਹਦਾ ਮਾਨਾਂ ਵਾਲੇ ਭੋਗ ਸੀ, ਉਦਣ ਇੱਕ ਬਹੁਤ ਸ਼ਰਮਨਾਕ ਘਟਨਾ ਵਾਪਰੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੇਲੇ ਤੋਂ ਅਸੀਂ ਫੈਡਰੇਸ਼ਨ ਨੂੰ ਬਹੁਤ ਵੱਡੀ ਭਾਈ ਅਮਰੀਕ ਸਿੰਘ ਕਰਕੇ ਸਤਿਕਾਰ ਕਰਦੇ ਹਾਂ। ਫੈਡਰੇਸ਼ਨ ਦੇ ਸਿੰਘਾਂ ਨੇ ਇਤਿਹਾਸ ਸਿਰਜਿਆ, ਪਰ ਫੈਡਰੇਸ਼ਨ ਦੇ ਵਿੱਚ ਭਾਈ ਮਨਜੀਤ ਸਿੰਘ ਪ੍ਰਧਾਨ ਬਣੇ। ਉਹਨਾਂ ਦਾ ਕਰੀਬੀ ਰਿਸ਼ਤੇਦਾਰ ਹਰਮਿੰਦਰ ਸਿੰਘ ਗਿੱਲ, ਜਿਹੜਾ ਇਸ ਟਾਈਮ ਕਾਂਗਰਸ ਦਾ MLA ਵੀ ਬਣਿਆ ਬਾਅਦ ਚ, ਉਹਦੀ ਖਬਰ ਜਦੋਂ ਆਈ ਕਿ ਉਹ ਸਿੱਖਾਂ ਵਿੱਚੋਂ ਪੰਥਕ ਤੌਰ ਤੇ ਵਿਚਰਨ ਵਾਲਿਆਂ ਵਿੱਚੋਂ ਉਹ ਅਜੀਤ ਸਿੰਘ ਸੰਧੂ ਦੇ ਭੋਗ ਤੇ ਜਾ ਪਹੁੰਚੇ, ਬੜੀ ਮਾੜੀ ਗੱਲ ਸੀ। ਪਰ ਕੀ ਕਰੀ, ਸਮਾਜ ਇਦਾਂ ਦਾ ਹੀ। ਖੈਰ, ਜਦੋਂ ਅੱਜ ਪੂਰੀ ਚਰਚਾ ਛਿੜੀ ਹੋਈ ਹੈ, ਜਿੰਨੇ YouTube ਚੈਨਲ ਨੇ, ਜਿੱਡੇ ਇੰਡੀਆ ਦੇ ਵੱਡੇ ਚੈਨਲ ਨੇ, ਸਭ ਥਾਂ ਘਸਮਾਨ ਮਚਿਆ ਹੋਇਆ ਇਸ ਫਿਲਮ ਕਰਕੇ, ਤਾਂ ਚੈਨਲਾਂ ਦੇ ਉੱਤੇ ਉਹਨਾਂ ਨੂੰ ਗੱਲ ਨਹੀਂ ਆਉਂਦੀ। ਇੱਕ ਗੱਲ ਇਹ ਚਲਾਈ ਗਈ ਆ ਕਿ ਜੀ 35,000 ਹਿੰਦੂ ਮਾਰ ਦਿੱਤੇ ਗਏ, ਉਹਨਾਂ ਦੀ ਕੋਈ ਗੱਲ ਨਹੀਂ ਕਰਦਾ। ਪਹਿਲੀ ਗੱਲ ਤਾਂ ਇਹ ਕਿ 35,000 ਤਾਂ ਇੱਕ ਪਾਸੇ, ਤੁਸੀਂ 35 ਦੀ ਹੀ ਲਿਸਟ ਲੈ ਆਓ, ਉਹਨਾਂ ਦੀ ਫਿਲਮ ਬਣਾਓ। ਜੇਕਰ ਵਾਕਿਆ ਹੀ ਤੁਹਾਡੇ ਪੱਖ ਤੋਂ ਗੱਲ ਸੱਚੀ ਆ, ਬਣਾ ਲਓ ਫਿਲਮ। ਪਰ ਜੇ ਤੁਸੀਂ ਇਹ ਕਹਿ ਕੇ ਵੀ 35,000 ਦੀ ਗੱਲ, ਤੇ ਤੁਸੀਂ ਭਾਈ ਬਾਕੀ ਸਾਰੀਆਂ ਫਿਲਮਾਂ ਕਿਉਂ ਰੋਕਦੇ? ਤੁਸੀਂ ਵੀ ਬਣਾ ਲਓ, ਕੌਣ ਰੋਕਦਾ ਤੁਹਾਨੂੰ? ਹੁਣ ਬਣਾਓਗੇ ਤੇ ਹਰਬੰਸ ਲਾਲ ਖੰਨੇ ਨੇ ਕਿਵੇਂ ਭੜਕਾਊ ਨਾਅਰੇ ਲਾਏ ਕਿ ਅਸੀਂ ਈੜੀ ਉੜੀ ਨਹੀਂ ਪੜੇਂਗੇ, ਜੂੜਾ ਜੂੜੀ ਕਾਟ ਧਰੇਂਗੇ, ਕੱਚ ਕੜਾ ਕਿਰਪਾਨ ਧੱਕ ਦੇਾਂਗੇ ਪਾਕਿਸਤਾਨ। ਉਹ ਹਰਬੰਸ ਲਾਲ ਖੰਨਾ ਜਿਹੜਾ ਆਪਦੀ ਵਹਿਸ਼ੀ ਭੀੜ ਨਾਲ ਦਰਬਾਰ ਸਾਹਿਬ ਦਾ ਮਾਡਲ ਭੰਨਦਾ, ਜਿਹੜਾ ਪੰਜਵੇਂ ਪਾਤਸ਼ਾਹ ਦੀ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਲੱਗੀ ਫੋਟੋ ਦੀ ਬੇਹੁਰਮਤੀ ਕਰਦਾ ਹੈ ਤੇ ਉਹਨੂੰ ਮਾਰਿਆ, ਉਹਦੇ ਬੁੱਤ ਲਾਏ ਨੇ ਤੁਸੀਂ ਇੱਥੇ, ਤੁਸੀਂ ਬੜਾ ਕੁਝ ਕੀਤਾ ਹੈ। ਬਣਾ ਲਓ ਫਿਲਮ, ਦੱਸੋ ਦੁਨੀਆ ਨੂੰ, ਪਰ ਪੂਰੀ ਕਹਾਣੀ ਦੱਸਿਓ ਨਾ ਵੀ ਇਹਨੇ ਆਹ ਕੁਝ ਕੀਤਾ। ਹੋਰ ਬੜੇ ਨੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਜੀ ਇਹ 35,000, ਭਾਈ 35,000 ਛੱਡੋ, ਤੁਸੀਂ ਜਿੰਨੇ ਮਰਜ਼ੀ ਲਿਆਓ, ਪਰ ਤੱਥ ਲੈ ਕੇ ਆਓ, ਸਾਹਮਣੇ ਲਿਸਟ ਕੱਢੋ ਕਿ ਫਲਾਨਿਆਂ ਥਾਂ ਦਾ ਫਲਾਨਾ ਸੀ। ਜੇ ਤੁਹਾਡੇ ਕੋਲ
ਕੋਈ ਘਾਟ ਹੈ, ਮੈਂ ਤੁਹਾਡੀ ਸੇਵਾ 'ਚ ਹਾਜ਼ਰ। ਮੇਰੇ ਕੋਲ 1982 ਤੋਂ 95 ਤੱਕ ਦਾ ਸਾਰਾ ਅਜੀਤ ਅਖਬਾਰ ਸਾਂਭਿਆ ਪਿਆ, ਜਿਹਦੇ ਵਿੱਚ ਸਾਰੀਆਂ ਵਾਰਦਾਤਾਂ ਦਾ ਜ਼ਿਕਰ ਹੈ। ਹਿੰਮਤ ਕਰੋ, ਆਓ ਮੇਰੇ ਕੋਲ, ਮੇਰੇ ਤੋਂ ਲੈ ਜਾਓ ਪਵਾ ਕੇ, ਹਾਰਡ ਡਿਸਕ 'ਚ ਸਕੈਨ ਕਰਾ ਕੇ ਦੇ ਦਿੰਦਾ। ਉਹਦੇ 'ਚੋਂ ਲਿਸਟ ਬਣਾ ਲਓ ਕਿ ਆਹ ਲਓ ਜੀ, ਅਸੀਂ ਦਿਖਾਤਾ ਤੁਹਾਨੂੰ ਕਿ 35,000। ਮੈਂ ਗਰੰਟੀ ਦਿੰਦਾ ਤੁਸੀਂ ਆਪਦੇ ਸਿਰ 'ਚ ਸਵਾਹ ਪਾ ਕੇ ਆਓਗੇ ਜਦੋਂ ਤੁਸੀਂ ਦੇਖੋਗੇ ਕਿ ਇਹ ਤਾਂ ਗੱਲ ਹੀ ਨਹੀਂ ਕੋਈ ਇਹੋ ਜਿਹੀ। ਭਾਈ ਇੱਕ ਪਾਸੇ ਤੁਹਾਡੀ ਪੰਜਾਬ ਦੀ ਭਾਰਤ ਦੀ ਸਰਕਾਰ ਦਾ ਦਾਅਵਾ ਕਿ ਉਸ ਦੌਰ ਵਿੱਚ 20-21,000 ਤੋਂ ਵੱਧ ਬੰਦਾ ਨਹੀਂ ਮਰਿਆ, ਤੇ 35,000 ਤਾਂ ਤੁਸੀਂ ਕਹਿੰਦਾ ਹਿੰਦੂ ਦੱਸਦਾ, ਫਿਰ ਬਾਕੀ ਸਿੱਖ ਕਿੱਧਰ ਗਏ? ਜੇ ਤੁਹਾਡੀ ਹੀ ਸਰਕਾਰ ਦੇ ਹਿਸਾਬ ਨਾਲ ਚੱਲੀਏ 21,000 ਤਾਂ ਉਹ ਕਹਿੰਦੇ ਆ ਵੀ ਕੋਈ 21,000। ਸੋ ਜਿਹੜੀ ਸੱਚਾਈ ਆ ਜੀ ਉਹ ਕੀ ਆ ਕਿ ਇੰਡੀਆ ਚਾਹੁੰਦਾ ਕਿ ਸਾਰੀ ਦੁਨੀਆ ਵਿੱਚ ਅਸੀਂ ਇਹ ਗੱਲ ਧੁਮਾਈ ਰੱਖੀਏ, ਝੂਠ ਪਰੋਸੀ ਰੱਖੀਏ, ਅਸੀਂ ਸਿੱਖਾਂ ਦੇ ਨਵੇਂ ਬੱਚਿਆਂ ਨੂੰ ਇਹ ਗੁੰਮਰਾਹ ਕਰੀ ਰੱਖੀਏ ਕਿ ਭਿੰਡਰਾਂ ਵਾਲੇ ਬੜੇ ਮਾੜੇ ਸੀ, ਖਾੜਕੂ ਬੜੇ ਭੈੜੇ ਸੀ, ਇਹਨਾਂ ਨੇ 35,000 ਹਿੰਦੂ ਮਾਰ, ਇਹਨਾਂ ਨੇ ਆਹ ਕਰਤਾ, ਇਹ ਤਾਂ ਉਹ ਕਰ। ਇਹ ਨੈਰੇਟਿਵ ਇਸ ਫਿਲਮ ਨੇ ਸਕਿੰਟਾਂ 'ਚ ਉਜਾੜਤਾ ਕਿ ਮਾਰੇ ਤਾਂ ਸਿੱਖ ਗਏ। ਕੀ ਹਿੰਦੂ ਨਹੀਂ ਮਰੇ? ਮਰੇ। ਇੱਥੋਂ ਸਾਡੇ ਤਰਨ ਤਾਰਨ ਤੋਂ ਚਮਨ ਲਾਲ ਨਾਂ ਦਾ ਇੱਕ ਬਜ਼ੁਰਗ ਭਾਈ ਜਸਵੰਤ ਸਿੰਘ ਖਾਲੜਾ ਦੀ ਟੀਮ ਦੇ ਵੱਲੋਂ ਸਿਰਜੇ ਐਲਾਨੇ ਹਰ ਪ੍ਰੋਗਰਾਮ 'ਚ ਹੁੰਦਾ ਸੀ, ਉਹਦੇ 2 ਬੱਚੇ ਚੱਕ ਕੇ ਇਹਨਾਂ ਨੇ ਮਾਰੇ। ਫਿਲਮ ਦੇ ਵਿੱਚ ਇੱਕ ਸੀਨ ਆ ਜਿੱਥੇ ਇੱਕ ਪੁਲਿਸ ਅਧਿਕਾਰੀ ਨੂੰ ਉਹਦੇ ਘਰ ਜਾ ਕੇ ਗੋਲੀਆਂ ਨਾਲ ਉਹਦੇ ਪਰਿਵਾਰ ਸਮੇਤ ਭੁੰਨਿਆ ਜਾਂਦਾ। ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਨੇ, ਪੁਲਿਸ ਵਾਲੇ ਮਾਰੇ ਆ, ਪੁਲਿਸੀਆਂ ਨੇ ਮਾਰੇ। ਜਿਹੜੀ ਬੱਬਰ ਖਾਲਸਾ ਜਥੇਬੰਦੀ ਨੇ ਬਾਰ-ਬਾਰ ਸੰਘਰਸ਼ ਵਿੱਚ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੇ ਨਾਲ ਆਪਾਂ ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਐਂ ਨਹੀਂ ਕਰਨਾ, ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹਾਦਤ ਤੋਂ ਬਾਅਦ ਘੱਟੋ ਘੱਟ 22-23 ਦਿਨ ਪੁਲਿਸ ਵਾਲਿਆਂ ਦੇ ਪਰਿਵਾਰ ਜਿਹੜੇ ਉਹਨਾਂ ਤੇ ਹਮਲੇ ਹੋਏ। ਅੱਜ ਲੋਕ ਇਸ ਗੱਲ ਤੇ ਚਰਚਾ ਕਰਦੇ ਨੇ ਕਿ ਉਹ ਪੁਲਿਸੀਆਂ ਦੇ ਪਰਿਵਾਰ ਹੀ ਨਿਸ਼ਾਨਾ ਬਣਾਏ ਗਏ ਜਿਹੜੇ ਸੌਫਟ ਕਾਰਨਰ ਰੱਖਦੇ ਸੀ ਜਾਂ ਜਿਹੜੇ ਕਹਿੰਦੇ ਸੀ ਅਸੀਂ ਗਲਤ ਕੰਮ ਨਹੀਂ ਕਰ। ਫਿਰ ਉਹਨਾਂ ਦੇ ਪਰਿਵਾਰਾਂ ਦੀ ਲਿਸਟ ਕਿਵੇਂ ਬਣੀ? ਕਿਉਂ ਬਣਾਈ? ਕਿਉਂਕਿ ਉਹਨਾਂ ਨੂੰ ਭੜਕਾਉਣਾ ਸੀ, ਉਹਨਾਂ ਨੂੰ ਖਾੜਕੂ ਲਹਿਰ ਦੇ ਜਾਂ ਸਿੱਖਾਂ ਦੇ ਉਲਟ ਭੁਗਤਾਉਣਾ ਸੀ। ਇਹ ਖਾੜਕੂਆਂ ਨੂੰ ਕੀ ਲੋੜ ਪਈ ਸੀਗੀ ਭਈ ਇਹ ਕੰਮ ਕਰਨ ਦੀ? ਐਵੇਂ ਹੀ ਮੇਰੇ ਜਦੋਂ ਅਸੀਂ ਪੰਜਾਬ ਦਾ ਬੁੱਚੜ ਕਿਤਾਬ, ਉਹਦੇ 'ਚ ਅਸੀਂ ਉਹਨਾਂ ਸਾਰੇ ਪੁਲਿਸੀਆਂ ਦੀ ਲਿਸਟ ਛਾਪੀ ਜਿਨ੍ਹਾਂ ਨੂੰ ਭਾਰਤੀ ਨਿਜ਼ਾਮ ਨੇ, ਕਿਸੇ ਖਾਲਿਸਤਾਨ ਦੀਆਂ ਅਦਾਲਤਾਂ ਨੇ ਨਹੀਂ, ਭਾਰਤੀ ਅਦਾਲਤਾਂ ਨੇ ਮੰਨਿਆ ਕਿ ਇਹਨਾਂ ਨੇ ਜ਼ੁਲਮ ਕੀਤਾ, ਇਹਨਾਂ ਨੇ ਅਤਿਆਚਾਰ ਕੀਤਾ, ਇਹਨਾਂ ਨੂੰ ਸਜ਼ਾਵਾਂ। ਕਈਆਂ ਨੂੰ ਅਹੁਦੇ ਖੋਹੇ ਗਏ, ਕਈਆਂ ਨੂੰ ਕੁਛ ਹੋਰ ਕੀਤਾ ਗਿਆ। ਉੱਥੇ ਮੈਂ ਉਸੇ ਕਿਤਾਬ 'ਚ ਬਹੁਤ ਸਾਰੇ ਇਹੋ ਜਿਹੇ ਮੁਕੱਦਮਿਆਂ ਦਾ ਜ਼ਿਕਰ ਕੀਤਾ ਜਿਹਦੇ ਵਿੱਚ ਪੁਲਿਸ ਵਾਲਿਆਂ ਦੇ ਪਰਿਵਾਰ ਕਹਿੰਦੇ ਆ ਕਿ ਸਾਡੇ ਪਰਿਵਾਰ ਦੇ ਜਿਹੜੇ ਪੁਲਿਸ ਸੀ ਮੁਲਾਜ਼ਮ, ਉਹਨਾਂ ਨੂੰ ਪੁਲਿਸ ਵਾਲਿਆਂ ਨੇ ਮਾਰੇ। ਸੋ ਐਉਂ ਕਹੀ ਜਾਣਾ ਕਿ ਸਾਰੇ ਜੀ ਖਾੜਕੂਆਂ ਨੇ ਮਾਰਤੇ, 35,000 ਮਾਰ। ਇਹ ਸਾਰੇ ਨੈਰੇਟਿਵ ਨੂੰ ਇਹ ਫਿਲਮ ਜਿਹੜੀ ਆ ਜਾਂ ਇਹੋ ਜਿਹੀਆਂ ਫਿਲਮਾਂ ਜਦੋਂ ਤੋੜਨਗੀਆਂ, ਜਦੋਂ ਭੰਨਣਗੀਆਂ ਤਾਂ ਅਗਲੇ ਬਰਦਾਸ਼ਤ ਕਰਦੇ ਆ। ਸੋ ਸੱਚਾਈ ਇਹ ਆ ਕਿ ਜਿਹੜਾ ਕਲਾ ਆ, ਆਰਟ ਦੇ ਵੱਖ-ਵੱਖ ਰੂਪ ਆ, ਭਾਰਤੀ ਸਟੇਟ ਚਾਹੁੰਦੀ ਆ ਕਿ ਇਹਨਾਂ ਰਾਹੀਂ ਅਸੀਂ ਸਿੱਖਾਂ ਦੇ ਉਲਟ ਮਾਹੌਲ ਸਿਰਜਦੇ ਰਹੀਏ ਤੇ ਸਾਨੂੰ ਕੋਈ ਰੋਕੇ ਟੋਕੇ ਨਾ। ਜਦੋਂ ਇਸ ਤਰੀਕੇ ਦੀ ਗੱਲ ਉਲਟ ਗੱਲ ਆਉਂਦੀ ਆ ਫਿਰ ਲੇਰਾਂ ਪੈਂਦੀ। ਸੋ ਜੇਕਰ ਦਲਜੀਤ ਦੋਸਾਂਝ ਚਮਕੀਲੇ ਉੱਤੇ ਫਿਲਮ ਬਣਾਵੇ ਜਾਂ ਕੋਈ ਹੋਰ ਜਿਵੇਂ ਚਮਕੀਲੇ ਵਾਲੀ ਫਿਲਮ ਜਾਂ ਹੋਰ ਕਈ ਗੱਲਾਂ ਦਾ ਇਤਰਾਜ਼ ਹੈ, ਸਾਡਾ ਬੱਚਾ, ਸਾਡੀ ਕੌਮ ਦਾ ਮੁੰਡਾ, ਅਸੀਂ ਉਹਦੇ ਨਾਲ ਜੋ ਮਰਜ਼ੀ ਕਰ ਸਕਦੇ। ਇੱਕ ਇਤਰਾਜ਼ ਉੱਤੇ ਇਹ ਹੋਇਆ ਸਾਡੀ ਕੌਮ ਨੂੰ ਕਿ ਉਹਨੇ ਹੋਰਨਾਂ ਮੁਲਕਾਂ ਦੇ ਝੰਡਿਆਂ ਦੀ ਉਸ ਤਰੀਕੇ ਨਾਲ ਕਦੇ ਵਿਰੋਧਤਾ ਜਾਂ ਇਤਰਾਜ਼ ਨਹੀਂ ਪ੍ਰਗਟਾਇਆ ਜਿਵੇਂ ਖਾਲਿਸਤਾਨ ਦੇ ਝੰਡੇ ਤੇ ਪ੍ਰਗਟਾ, ਤੇ ਉਹਦੇ ਉੱਤੇ ਸਾਡੇ ਕੌਮ ਦੇ ਕੁਝ ਨੌਜਵਾਨਾਂ ਨੂੰ ਇਹ ਚੰਗਾ ਨਹੀਂ ਲੱਗਿਆ, ਉਹ ਇੱਕ ਮਸਲਾ ਬਣ। ਪਰ ਜਿਹੜੇ ਲੋਕ ਉਦੋਂ ਦਿਲਜੀਤ ਦੋਸਾਂਝ ਦੇ ਹੱਕ ਵਿੱਚ ਹੁੱਬ ਕੇ ਲਿਖਦੇ ਸੀ ਕਿ ਚੱਕ ਤੇ ਫੱਟੇ ਖਾਲਿਸਤਾਨੀਆਂ ਨੇ, ਦੇਤੀ ਅਕਲ ਕੱਟੜ ਪੰਥੀਆਂ ਨੇ,
ਲਿਆ ਤਾਂ ਨਜ਼ਾਰਾ ਜੀ, ਪੈ ਗਿਆ ਟੁੱਟ ਕੇ ਦਲਜੀਤ ਦੋਸਾਂਝ। ਹੁਣ ਪਿਛਲੇ 2 ਦਿਨ ਤੋਂ ਉਹਨਾਂ ਦੀ ਨਾਨੀ ਮਰੀ ਪਈ, ਵੀ ਇਹ ਤਾਂ ਕਹਾਣੀ ਹੋਈ ਹੋਰ ਬਣੀ ਪਈ। ਜਿਨ੍ਹਾਂ ਲੋਕਾਂ ਨੇ ਜਦੋਂ ਦਲਜੀਤ ਦੋਸਾਂਝ ਨੇ ਚਮਕੀਲਾ ਤੇ ਐਕਟ ਕੀਤਾ ਹੈ, ਜਿਨ੍ਹਾਂ ਨੇ ਉਦੋਂ ਅੰਨੀ ਦੇ ਥੇ ਸਿੱਖਾਂ ਨੂੰ ਗਾਲਾਂ ਕੱਢੀਆਂ, ਜਿਨ੍ਹਾਂ ਨੇ ਕਿਹਾ ਦਲਜੀਤ ਦੋਸਾਂਝ ਅਸੀਂ ਤੇਰੇ ਨਾਲ ਆ, ਅੱਜ ਉਹ ਬੜੇ ਕਸੂਤੇ ਫਸੇ ਹੋਏ ਨੇ ਕਿ ਸਾਰੀ ਕੌਮ ਦਲਜੀਤ ਦੋਸਾਂਝ ਨੂੰ, ਉਹਦੇ ਇਸ ਫਿਲਮ ਦੇ ਉਪਰਾਲੇ ਨੂੰ, ਕਿਉਂਕਿ ਦਲਜੀਤ ਦੋਸਾਂਝ ਨੇ ਇੱਕ ਗੱਲ ਕਹੀ, ਜਿਵੇਂ ਗਰੀਲਾ ਅਟੈਕ ਕਰੀਦਾ ਨਾ, ਵੀ ਮੈਂ ਤੁਹਾਨੂੰ ਇੱਕ ਸਰਪ੍ਰਾਈਜ਼ ਦਿਆਂਗਾ, ਉਹਨੇ ਦਿੱਤਾ। ਤੇ ਜਦੋਂ ਫਿਲਮ ਚੱਲ ਰਹੀ ਸੀ ਉਦੋਂ ਹੀ ਕਹਿਤਾ ਕਿ ਇਹਨੂੰ ਲਾਹ ਦੇਣਗੇ, ਲਹਾਤੀ। ਪਰ ਇੰਨੀ ਗੱਲ ਦੇ ਨਾਲ, ਜਿਵੇਂ ਕਿਸੇ ਘਰ ਦੇ ਵਿੱਚ ਕੋਈ ਬੱਚਾ ਰੁੱਸ ਜੇ ਜਾਂ ਪਰਿਵਾਰ ਦਾ ਬਜ਼ੁਰਗ ਉਹ ਤੋਂ ਦੁਖੀ ਹੋਵੇ ਤੇ ਉਹ ਨਿਆਣਾ ਕੋਈ ਵਧੀਆ ਕੰਮ ਕਰ ਦੇਵੇ ਤੇ ਇੱਕ ਮਾਹੌਲ ਜਿਹਾ ਬਣ ਜਾਂਦਾ, ਉਵੇਂ ਦਾ ਮਾਹੌਲ ਦਲਜੀਤ ਦੋਸਾਂਝ ਅਤੇ ਸਿੱਖ ਕੌਮ ਦੇ ਵਿਚਾਲੇ ਬਣਿਆ ਹੋਇਆ। ਖੈਰ, ਇੰਡੀਆ ਦਾ ਨੈਰੇਟਿਵ ਜਿਹੜਾ ਉਹ ਬਣਾਈ ਫਿਰਦੇ ਸੀ, ਉਹ ਖਿੰਡ ਖੱਪਰ ਗਿਆ। ਲਗਾਤਾਰ ਚੈਨਲਾਂ ਦੇ ਉੱਤੇ ਜਿਹੜੀ ਚਰਚਾ ਚੱਲ ਰਹੀ ਹੈ, ਉਹਨੇ ਇੰਡੀਆ ਦਾ ਜਿਹੜਾ ਬਣਾਇਆ ਹੋਇਆ ਸਾਰਾ ਕੁਝ ਸੀ ਉਹ ਬਰਬਾਦ ਕਰ ਛੱਡਿਆ। ਹੁਣ ਤਾਂ ਕੋਈ ਵਿਰਲਾ ਹੀ ਬਚਿਆ, ਹਰੇਕ ਬੰਦੇ ਨੂੰ ਹੋੜ ਲੱਗੀ ਪਈ ਆ ਵੀ ਕਿਤੇ ਇੱਥੇ ਤਾਂ ਜਿਹੜੇ ਸਦਾ ਉਲਟ ਰਹੇ ਨੇ, ਸਦਾ ਸਭ ਤੋਂ ਵੱਧ ਮਾੜਾ ਕਿਰਦਾਰ ਅਸੀਂ ਦੇਖਿਆ ਬਾਦਲ ਦਲੀਆਂ, ਜਿਨ੍ਹਾਂ ਨੇ ਬੀਬੀ ਖਾਲੜਾ ਨੂੰ ਤਾਂ ਹਰਾਉਣਾ ਦਾ। ਜਾਂ ਅਗਲੀ ਗੱਲ ਇਹ ਕਿ ਜਦੋਂ ਲੋੜ ਸੀ ਉਦੋਂ ਵੱਡੇ ਬਾਦਲ ਨੇ ਬਹੁਤ ਨੈਗੇਟਿਵ ਰੋਲ, ਤੋਂ ਅੱਜ ਉਹ ਵੀ ਬੀਬਾ ਹਰਸਿਮਰਤ ਕੌਰ ਤੇ ਸੁਖਬੀਰ ਬਾਦਲ ਲੋਕਾਂ ਨੂੰ ਪਤਿਆਉਣ ਲਈ ਫਿਲਮ ਦੇ ਹੱਕ ਵਿੱਚ ਡਟੇ ਫਿਰਦੇ ਆ। ਮੈਂ ਇੱਕ ਗੱਲ ਵਾਰ-ਵਾਰ ਮਨ ਚ ਆਉਂਦੀ ਹੈ ਕਿ ਅਸੀਂ ਉਹਨਾਂ ਮਾਪਿਆਂ ਦਾ ਦੁੱਖ, ਅਸੀਂ ਉਹਨਾਂ ਦੀ ਜਿਹੜੀ ਧੌਣ, ਉਹਨਾਂ ਦੀ ਆ ਕੁੱਬੇ ਹੋ ਗਏ ਨਾ, ਅਸੀਂ ਕੋਈ ਕਰ ਨਹੀਂ ਸਕਦੇ। ਪਰ ਇੱਕ ਤਾਂ ਕਰ ਸਕਦੇ ਹਾਂ, ਕਿਤੇ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਬਹੁਤ ਵੱਡਾ ਸਮਾਗਮ ਹੋ ਜਾਵੇ ਵੀ ਸਾਰੇ 1978 ਤੋਂ ਹੁਣ ਤੱਕ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ, ਜਾਂ ਹਰੀਕੇ ਪੱਤਣ ਭਾਈ ਕੁਲਦੀਪ ਸਿੰਘ ਗੜਗੱਜ ਦੀ ਕਮਾਂਡ ਵਿੱਚ, ਅਗਵਾਈ ਵਿੱਚ, ਉੱਥੇ ਸਾਰੇ ਸਿੱਖ ਆਗੂ, ਚਾਹੇ ਉਹ ਕਾਂਗਰਸੀ ਨੇ, ਭਾਜਪਾਈ ਨੇ, ਅੱਜ ਉਹ ਜੋ ਮਰਜ਼ੀ ਆ, ਜਿਹੜਾ ਸਿੱਖਾਂ ਦੇ ਘਰੇ ਜਿਹੜਾ ਇਸ ਗੱਲ ਦਾ ਦਰਦ ਮੰਨਦਾ ਕਿ ਜੀ ਮਾੜਾ ਹੋ, ਸਾਰੇ ਪਹੁੰਚਣ, ਉੱਥੇ ਸੰਗਤ ਪਹੁੰਚੇ, ਹਰੀਕੇ ਪੱਤਣ ਖੜ ਕੇ ਉਹਨਾਂ ਸਾਰਿਆਂ ਦੀ ਯਾਦ ਵਿੱਚ ਅਰਦਾਸ ਕਰੀਏ, ਜਿਨ੍ਹਾਂ ਦੀ ਅੰਤਮ ਅਰਦਾਸ ਅਜੇ ਤੱਕ ਨਹੀਂ। ਬਹੁਤ ਲੋਕ ਨੇ ਵੀਰੋ ਜਿਹੜੇ ਅਜੇ ਵੀ ਉਡੀਕ ਰਹੇ ਨੇ ਵੀ ਸ਼ਾਇਦ ਕਿਤੋਂ ਸਾਡੇ ਬੰਦੇ ਦੀ ਖਬਰ ਆ ਜਾਏ। ਮੈਂ ਜਦੋਂ ਪ੍ਰੋਗਰਾਮਾਂ ਤੇ ਜਾਂਦਾ ਹੁੰਦਾ ਸੀ, ਨਿੱਕੀ ਜੀ ਫੋਟੋ ਚੱਕ ਕੇ ਕਿਸੇ ਨੇ ਆ ਜਾਣਾ, ਤੁਸੀਂ ਫਿਰਦੇ ਤੁਰਦੇ ਰਹਿੰਦੇ ਹੋ ਜੀ, ਆਹ ਫੋਟੋ ਰੱਖਿਓ ਕੋਲੇ, ਹੋ ਸਕਦਾ ਕਦੇ ਨੀਲਾ ਗੀਲਾ ਹੋ ਜੇ, ਹੋ ਸਕਦਾ ਕਿਤੇ ਸਾਡਾ ਬੰਦਾ ਤੁਹਾਨੂੰ ਟੱਕਰੇ। ਖੈਰ, ਇਹ ਜਿਹੜਾ ਅੱਜ ਦਾ ਦੌਰ ਆ, ਜਿਹੜਾ ਅੱਜ ਦਾ ਮਾਹੌਲ ਹੈ, ਇਹਦੇ ਵਿੱਚ ਅੱਜ ਦਾ ਹਥਿਆਰ ਇਹ ਵੀ ਹੈ ਡਿਜੀਟਲ ਦੁਨੀਆ, ਫਿਲਮਾਂ, ਨਾਟਕਾਂ ਰਾਹੀਂ। ਸੋ ਸਾਡੀ ਕੌਮ ਦੇ ਜਿਹੜੇ ਬੰਦਿਆਂ ਨੂੰ ਪਿਛਲੇ ਦੌਰ ਦੇ ਬਾਰੇ ਕਈ ਇਤਰਾਜ਼ ਨੇ, ਜਾਂ ਇੰਡੀਆ ਦੇ ਸਿਰਜੇ ਹੋਏ ਨੈਰੇਟਿਵ 'ਚ ਫਸ ਕੇ ਉਹ ਇਤਰਾਜ਼ ਕਰੀ ਜਾਂਦੇ ਆ ਕਿ ਜੀ ਅਸਾਲਟ ਚੱਕ ਲਈ, ਬੜਾ ਨੁਕਸਾਨ ਹੋ ਗਿਆ, ਬੜਾ ਮਾੜਾ ਵਾਪਰ ਗਿਆ। ਭਾਈ ਹੁਣ ਤੁਹਾਡੇ ਹੱਥ 'ਚ ਹੈ, ਕਰੋ ਕੌਮ ਦੀ ਸੇਵਾ। ਅਜੇ ਕਿਹੜਾ ਰਾਗ ਮੁੱਕ ਗਿਆ, ਅਜੇ ਕਿਹੜਾ ਗੱਲ ਸਿਰੇ ਕੋਈ ਚੜ ਗਈ। ਅੱਜ ਦੀ ਤਰੀਕ ਵਿੱਚ ਸਾਰੇ ਇਸ ਫਿਲਮ ਨਾਲ ਜੁੜੇ ਹੋਏ ਲੋਕਾਂ ਦੇ ਪ੍ਰਤੀ ਸਾਰੇ ਹਰੀ ਤ੍ਰੇਹਣ ਅੱਜ ਸਾਨੂੰ ਬੜਾ ਪਿਆਰਾ ਲੱਗਦਾ। ਇਸ ਗੱਲ ਕਰ, ਕੱਲ ਨੂੰ ਹੋ ਸਕਦਾ ਕਿਸੇ ਗੱਲ 'ਚ ਸਾਡਾ ਇਤਰਾਜ਼ ਬਣ ਜਾਏ, ਪਰ ਅੱਜ ਇਹ ਫਿਲਮ ਇੱਕ ਬੜੀ ਭਾਰੀ ਟਰਨਿੰਗ ਪੁਆਇੰਟ ਵਾਲੀ ਪੋਜੀਸ਼ਨ ਪੈਦਾ ਕਰ ਗਈ। ਫਿਲਮਾਂ ਆਉਂਦੀਆਂ ਜਾਂਦੀਆਂ ਰਹਿਣੀਆਂ। ਕਿਸੇ ਵੇਲੇ 15-20 ਸਾਲ ਪਹਿਲਾਂ ਜਦੋਂ ਸਾਡਾ ਹੱਕ ਫਿਲਮ ਦਾ ਮਸਲਾ ਬਣਿਆ ਸੀ, ਉਦੋਂ ਵੀ ਕੌਮ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਬਣਿਆ ਸੀ। ਬਾਅਦ ਵਿੱਚ ਫਿਲਮ ਦੇ ਨਾਲ ਜੁੜੇ ਹੋਏ ਜਿਹੜੇ ਨਾਇਕ ਸੀ ਉਹਨਾਂ ਬਾਰੇ ਇਤਰਾਜ਼ ਵੀ, ਪਰ ਜਿਹੜੀ ਸੱਚਾਈ ਆ ਉਹ ਇਹ ਹੈ ਕਿ ਜਿਹੜੀ ਤਕਲੀਫ ਇਸ ਫਿਲਮ ਤੋਂ ਹੋਈ ਆ ਨਾ ਇੰਡੀਆ ਨੂੰ, ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣਾਂ ਨੂੰ,
ਉਹ ਕਦੇ ਹੋਰ ਫਿਲਮ ਤੋਂ ਨਹੀਂ। ਹਵਾਏਂ ਇੱਕ ਆਈ ਸੀ ਫਿਲਮ, ਬੱਬੂ ਮਾਨ ਤੇ ਅਮਿਤੋਜ ਮਾਨ। ਇੱਕ ਫਿਲਮ ਗੁਲਜ਼ਾਰ ਦੀ ਮਾਚਿਸ ਆਈ ਸੀ। ਔਰ ਇਹਨਾਂ ਸਾਰੀਆਂ ਫਿਲਮਾਂ ਦੇ ਵਿੱਚ ਇੱਕ ਜਿਹੜੀ ਇਹ ਫਿਲਮ, ਇਹਨੇ ਅਗਲੀਆਂ ਫਿਲਮਾਂ ਲਈ ਆਧਾਰ ਸਿਰਜ ਦਿੱਤਾ। ਜਿਹੜੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਤੇ ਹੋਰ ਫਿਲਮਾਂ ਦੇ ਪਹਿਲਾਂ ਪ੍ਰੋਜੈਕਟ ਆਏ, ਸਾਰੇ ਹੀ ਵਧੀਆ ਨੇ। ਥੋੜੀ ਥੋੜੀ ਗੱਲ ਸਾਰਿਆਂ ਵਿੱਚ ਹੁੰਦੀ ਆਈ, ਪਰ ਜਿਸ ਤਰੀਕੇ ਨਾਲ ਮਨੁੱਖੀ ਹੱਕਾਂ ਦੇ ਘਾਣ ਦੀ ਗੱਲ, ਇਹ ਫਿਲਮ ਦੇ ਵਿੱਚ ਤਾਂ ਬਹੁਤ ਅਜੇ ਇੱਕ ਸੀਮਤ, ਦੇਖੋ ਤਾਂ ਸਹੀ ਕਹਾਣੀ ਕਿੰਨੀ ਕੁ। ਭਾਈ ਖਾਲੜੇ ਦੇ ਬਾਰੇ ਵੀ ਮੁਕੰਮਲ ਉਹਦੀ ਲਾਈਫ ਨਹੀਂ ਆ ਸਕੀ। ਸੋ ਜਿੰਨਾ ਉਹਨਾਂ ਨੇ ਕਰ ਦਿੱਤਾ ਉਹਦੇ ਲਈ ਧੰਨਵਾਦ। ਲੋਕਾਂ ਦੇ ਵਿੱਚ ਇਸ ਫਿਲਮ ਪ੍ਰਤੀ ਉੱਠ ਰਹੀ ਬਗਾਵਤ ਦੀ ਭਾਵਨਾ, ਉਹਦਾ ਆਪਾਂ ਸਵਾਗਤ ਕਰਦੇ ਹਾਂ। ਸੱਚੇ ਪਾਤਸ਼ਾਹ ਸਾਡੀ ਕੌਮ ਨੂੰ ਸਮੱਤ ਬਖਸ਼ਣ ਤੇ ਹੋਰ ਇਹੋ ਜਿਹੇ ਕਾਰਨਾਮੇ ਹੁੰਦੇ ਰਹਿਣ। ਇੱਥੇ ਸਮਾਪਤੀ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।